ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਜਿਵੇਂ ਤੁਸੀਂ ਜਾਣਦੇ ਹੋ ਕਿ ਹਰ ਰੋਜ਼ ਦੀ ਤਰ੍ਹਾਂ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ ਤੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਕਈ ਅਹਿਮ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਤੇ ਚਾਨਣਾ ਪਾਈਦਾ। ਸੋ ਨਾਲ ਜੋੜਦੇ ਆ ਮਿੰਟੂ ਜੀ ਨੂੰ, ਫਿਰ ਰੁੱਖ ਖਬਰਾਂ ਦਾ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲਾਂ ਕਰਦੇ ਚੱਲੀਏ ਸਪਾਂਸਰਸ ਦਾ ਧੰਨਵਾਦ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਲਈ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਸੰਪਰਕ ਨੰਬਰ ਹੈ 408 272 2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕੀਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਮਸ਼ਵਰਾ ਕਰਨਾ ਹੈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਨਿੰਮਾ ਸਹੋਤਾ ਹੋਣਾ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਤੁਸੀਂ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ। ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਲਈ। ਤੇ ਹੁਣ ਚਲੀਏ ਜੀ ਖਬਰਾਂ ਤੇ। ਸਭ ਤੋਂ ਪਹਿਲਾਂ ਮਿੰਟੂ ਜੀ ਆਪਾਂ ਅੰਤਰਰਾਸ਼ਟਰੀ ਪੱਧਰ ਤੇ ਚਰਚਾ ਕਰ ਲੈਂਦੇ ਹਾਂ ਕਿਉਂਕਿ ਜੀਓਪੋਲਿਟਿਕਸ ਦੇ ਵਿੱਚ ਇਸ ਸਮੇਂ ਜੋ ਕੁਝ ਛਿੜਿਆ ਹੋਇਆ ਪੂਰੇ ਵਿਸ਼ਵ ਦੇ ਵਿੱਚ, ਜਿੱਥੇ ਟਰੰਪ ਸਾਹਿਬ ਨੋਬਲ ਪ੍ਰਾਈਜ਼ ਦੀ ਭਾਲ ਦੇ ਵਿੱਚ ਨੇ, ਉਹ ਵੀ ਇੱਕ ਨਹੀਂ 4-4 5-5 ਕਹਿੰਦੇ ਸੀ ਜਿਹੜੀਆਂ ਜੰਗਾਂ ਲੱਗੀਆਂ ਹੋਈਆਂ ਨੇ ਮੈਂ ਉਹ ਵੀ ਬੰਦ ਕਰਾ ਦੇਣੀਆਂ। ਪਰ ਰਾਤੀ ਟਰੁੱਥ ਸੋਸ਼ਲ ਤੇ ਲਿਖਦੇ ਨੇ ਟਰੰਪ ਸਾਹਿਬ ਕਿ ਭਾਈ ਆਪਾਂ ਸੀਜ਼ ਫਾਇਰ ਕਰਾਤਾ ਹੈ। ਪਰ ਉਸ ਤੋਂ ਬਾਅਦ ਖਬਰਾਂ ਇਹ ਆ ਰਹੀਆਂ ਨੇ ਕਿ ਕਾਹਦਾ ਸੀਜ਼ ਫਾਇਰ, ਉਧਰ ਤਾਂ ਕੰਮ ਫੇਰ ਚੱਲੀ ਜਾਂਦਾ ਹੈ। ਇਸ ਸਾਰੇ ਦੇ ਵਿਚਾਲੇ ਟਰੰਪ ਸਾਹਿਬ ਵੀ ਖਾਸਾ ਨਾਰਾਜ਼ ਨਜ਼ਰ ਆ ਰਹੇ ਨੇ। ਖਾਸਾ ਭਾਰਾ ਸ਼ਬਦ ਵੀ ਉਹਨਾਂ ਨੇ ਵਰਤ ਲਿਆ ਗੱਲ ਕਰਦੇ ਕਰਦੇ, ਜਿਹੜਾ ਆਮ ਤੌਰ ਤੇ ਏਦਾਂ ਦੀ ਜ਼ਿੰਮੇਵਾਰੀ ਤੇ ਬੈਠਾ ਬੰਦਾ ਨਹੀਂ ਬੋਲਦਾ। ਪਾਇਓ ਜਰਾ ਚਾਨਣਾ ਜੀ, ਇਹ ਸੀਜ਼ ਫਾਇਰ ਹੈ ਜਾਂ ਫਿਰ ਸੁੱਕਣੇ ਪਏ ਹੋਏ ਨੇ ਤਕਰੀਬਨ ਲੋਕ? ਨਹੀਂ, ਤੁਸੀਂ ਆਪ ਹੀ ਤੇ ਕਿਹਾ ਕਿ ਬਾਬਾ ਟਰੰਪ ਚਾਹੁੰਦਾ ਹੈ ਕਿ ਨੋਬਲ ਪੁਰਸਕਾਰ ਉਹਨਾਂ ਨੂੰ ਮਿਲੇ। ਤੇ ਜੇ ਇੱਕ ਕੋਈ ਨਹੀਂ ਹੁਣ 4-4। ਹਾਂ ਇੱਕ ਨਹੀਂ, ਹਾਂ ਚੋਪੜੀਆਂ ਵੀ ਦੋ ਤੇ ਗੱਲ ਦੋ ਇਹ ਆ ਕਿ ਬਈ ਹੁਣ ਟਰੰਪ ਸਾਹਿਬ ਦੇ ਨੋਬਲ ਨੂੰ ਕੋਈ ਲੱਤ ਮਾਰੂਗਾ ਤਾਂ ਟਰੰਪ ਸਾਹਿਬ ਜ਼ਾਰਾ ਜੀ ਗੱਲ ਹੈ ਉਹਦੇ ਤੇ ਗਰਮੀ ਖਾਣਗੇ। ਦੇਖੋ ਜੀ ਇਹ ਇੰਡੀਆ ਦੇ ਸਵੇਰ ਦੇ ਟਾਈਮ ਟਰੰਪ ਸਾਹਿਬ ਨੇ ਕਿਹਾ ਕਿ ਲਓ ਜੀ ਵੀ ਸੀਜ਼ਫਾਇਰ ਹੋ ਗਿਆ। ਜੀ ਜੀ ਫਿਰ ਲੋਕਾਂ ਨੇ ਕਾਊਂਟਡਾਊਨ ਸ਼ੁਰੂ ਕਰ ਦਿੱਤਾ ਕਿ ਲਓ ਜੀ ਹੁਣ ਕੰਮ ਠੀਕ ਹੋ ਗਿਆ। ਫਿਰ ਖਬਰ ਆ ਗਈ ਕਿ ਇਜ਼ਰਾਈਲ ਤੇ ਹਮਲਾ ਹੋਇਆ। ਫਿਰ ਖਬਰ ਆ ਗਈ ਕਿ ਈਰਾਨ ਤੇ ਹਮਲਾ ਹੋ ਗਿਆ, ਮਤਲਬ ਕਿ ਸੀਜ਼ਫਾਇਰ ਤੇ ਟੁੱਟ ਗਿਆ। ਫਿਰ ਉਹੀ ਗੱਲ ਤੁਹਾਨੂੰ ਪਤਾ ਹੀ ਆ ਕਿ ਡੋਨਲਡ ਟਰੰਪ ਉਬਲ ਪਏ ਤੇ ਨੇਤਨਯਾਹੂ ਨੇ ਇਹ ਗੱਲ ਕਹਿ ਦਿੱਤੀ ਆ ਕਿ ਵੇਖੋ ਜੀ ਅਸੀਂ ਹੁਣ ਜੰਗ ਨਹੀਂ ਰੋਕ ਸਕਦੇ ਕਿਉਂਕਿ ਸੀਜ਼ਫਾਇਰ ਜਿਹੜਾ ਹੈ ਉਹ ਈਰਾਨ ਨੇ ਤੋੜਿਆ। ਹਾਲਾਂਕਿ ਈਰਾਨ ਨੇ ਪਹਿਲਾਂ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ, ਫਿਰ ਬਾਅਦ ਦੇ ਵਿੱਚ ਆਖਿਆ ਕਿ ਚਲੋ ਠੀਕ ਹੈ ਜੀ ਸੀਜ਼ਫਾਇਰ ਸਹੀ। ਤਾਂ ਹਾਲੇ ਕੁਝ ਵੀ ਸਥਾਈ ਨਹੀਂ ਹੈ। ਜੇ ਆਪਾਂ ਵੇਖੀਏ ਕੁਝ ਵੀ ਸਥਾਈ ਨਹੀਂ ਹੈ। ਹਾਂ, ਇੱਕ ਵਾਰੀ ਜਦੋਂ ਸੀਜ਼ਫਾਇਰ ਦੀਆਂ ਖਬਰਾਂ ਆਈਆਂ ਦੁਨੀਆ ਨੇ ਸ਼ੁਕਰ ਮਨਾਇਆ ਕਿ ਚਲੋ ਯਾਰ ਐਡੀ ਵੱਡੀ ਤਬਾਹੀ, ਐਡੀ ਵੱਡੀ ਬਰਬਾਦੀ ਜਾਂ ਐਡੇ ਵੱਡੇ ਸੰਸਾਰਕ ਸੰਕਟ ਦਾ ਘੱਟੋ ਘੱਟ ਟਾਲਾ ਹੋ ਗਿਆ। ਪਰ ਹੁਣ ਫਿਲਹਾਲ ਜੇ ਆਪਾਂ ਦੇਖੀਏ ਚਾਈਨਾ ਨੇ ਕਿਹਾ ਕਿ ਅਸੀਂ ਇੱਕ ਸੱਚਾ ਸੀਜ਼ਫਾਇਰ ਵੇਖਣ ਦੀ ਉਮੀਦ ਰੱਖਦੇ ਹਾਂ। ਭਾਰਤ ਨੇ ਵੀ ਸਵਾਗਤ ਕੀਤਾ ਕਿ ਜੇ ਇਹ ਸੀਜ਼ਫਾਇਰ ਨੇਪਰੇ ਚੜ੍ਹਦਾ ਤੇ ਬਹੁਤ ਅੱਛਾ ਹੈ। ਤੇ ਹੁਣ ਤੱਕ ਜੇ ਵੇਖੋਗੇ ਤਾਂ ਦੋਨਾਂ ਦੇਸ਼ਾਂ ਦਾ ਨੁਕਸਾਨ ਤੇ ਬਹੁਤ ਹੋ ਗਿਆ। ਇਹ ਪਹਿਲਾ ਮੌਕਾ ਹੈ ਮੇਰੇ ਖਿਆਲ ਦੇ ਨਾਲ, ਜੇ ਆਪਾਂ ਵੇਖੀਏ ਗੁਰਪ੍ਰੀਤ ਜੀ, ਕਿ ਇਜ਼ਰਾਈਲ ਨੂੰ ਐਡਾ ਵੱਡਾ ਨੁਕਸਾਨ ਝੱਲਣਾ ਪੈ ਰਿਹਾ। ਹਾਲਾਂਕਿ ਅਰਬਾਂ ਡਾਲਰ ਦਾ ਨੁਕਸਾਨ ਤੇ ਵੇਖੋ ਜਦੋਂ ਜੰਗ ਹੁੰਦੀ ਆ ਸਾਰਿਆਂ ਦਾ ਹੀ ਹੁੰਦਾ ਹੈ, ਜਿਹੜੇ ਉਸ ਜੰਗ ਦੇ ਵਿੱਚ ਹੋਣ ਜਾਂ ਜੰਗ ਤੋਂ ਪ੍ਰਭਾਵਿਤ ਹੋਣ। ਜੀ ਤਾਂ ਗੱਲ ਇਹ ਆ ਕਿ ਇਹਨਾਂ ਨੇ ਸ਼ਾਇਦ ਹੀ ਕਿਤੇ ਕਿਆਸਿਆ ਹੋਏਗਾ ਕਿ ਐਡਾ ਵੱਡਾ ਸਾਡਾ ਨੁਕਸਾਨ ਹੋਏਗਾ, ਪਰ ਉਹਨਾਂ ਨੇ ਕਰ ਦਿੱਤਾ। ਕੀ ਇਦਾਂ ਲੱਗਦਾ ਨਹੀਂ ਹੈ ਗੁਰਪ੍ਰੀਤ ਜੀ ਕਿ ਇਜ਼ਰਾਈਲ ਦੇ ਨੇਤਨਯਾਹੂ ਨੇ ਇਜ਼ਰਾਈਲ ਨੂੰ ਬਹੁਤ ਕਸੂਤਾ ਫਸਾ ਦਿੱਤਾ ਹੈ? ਕਿਉਂਕਿ ਈਰਾਨ ਬਿਲਕੁਲ ਕਹਿ ਲਓ ਕਿ ਐ ਜਿੱਦਾਂ ਕਹਿ ਲਈਏ ਰੜੇ 'ਚ ਬੈਠਾ ਸੀਗਾ, ਅੱਕਿਆ ਬੈਠਾ ਸੀਗਾ, ਤਾਂ ਉਹ ਇੰਨਾ ਭਵੱਤਰ ਕੇ ਗਲ ਪਿਆ ਕਿ ਗੱਲ ਹੀ ਛੱਡ। ਹੁਣ ਮੇਰੇ ਖਿਆਲ ਦੇ ਨਾਲ ਅਮਰੀਕਾ ਨੂੰ ਸ਼ਾਇਦ ਇਸ ਗੱਲ ਦਾ ਪਤਾ ਹੈ ਕਿ ਕਿਤੇ ਅਸੀਂ ਇੱਥੇ ਮਿਡਲ ਈਸਟ ਦੇ ਵਿੱਚ ਨਾ ਫਸ ਜਾਈਏ।
ਤੇ ਫਸਣ ਦਾ ਮਤਲਬ ਤੁਹਾਨੂੰ ਪਤਾ ਹੀ ਹੈ ਨਾ ਕਿ ਬਹੁਤ ਬੁਰੀ ਹੁੰਦੀ ਹੈ ਅਫਗਾਨਿਸਤਾਨ ਦੇ ਵਿੱਚ, ਕਿਉਂਕਿ ਅਮਰੀਕਾ 'ਚ ਵੀ ਇਹਨਾਂ ਚੀਜ਼ਾਂ ਦਾ ਵਿਰੋਧ ਹੁੰਦਾ ਹੈ। ਤੁਸੀਂ ਦੇਖੋ ਅਮਰੀਕਾ ਦੀਆਂ ਜਿਹੜੀਆਂ ਆਰਥਿਕ ਪਾਲਿਸੀਜ਼ ਨੇ, ਨੀਤੀਆਂ ਨੇ ਜਾਂ ਨੀਤੀ ਘਾੜੇ ਨੇ, ਉਹ ਹਮੇਸ਼ਾ ਮਤਲਬ ਕਿ ਸਾਰੀਆਂ ਚੀਜ਼ਾਂ ਵੱਲ ਵੇਖਦੇ ਆ ਕਿ ਭਾਈ ਇੱਕ ਪਾਸੇ ਤੇ ਅਸੀਂ ਆਰਥਿਕਤਾ ਮਜ਼ਬੂਤ ਕਰਨੀ ਹੈ, ਦੂਸਰੀ ਪਾਸੇ ਏਡਾ ਕੋਈ ਵੱਡਾ ਤੁਸੀਂ ਮੋਰਚਾ ਖੋਲ ਦਿਓ, ਭਾਸ ਖੋਲ ਦਿਓ, ਤੇ ਉਹ ਵੀ ਠੀਕ ਨਹੀਂ ਹੈ। ਸੋ ਕਈ ਚੀਜ਼ਾਂ ਵੇਖਣੀਆਂ ਪੈਂਦੀਆਂ, ਤਾਂ ਦੇਖਦੇ ਆ ਕਿ ਕੀ ਬਣਦਾ, ਪਰ ਕੁਝ ਸਮਝ ਨਹੀਂ ਆ ਰਹੀ ਇਹ ਜੀਓ ਪੋਲਿਟਿਕਸ ਕੀ ਚੱਲਦੀ ਆ। ਮੇਰੇ ਤੇ ਸਮਝੋ ਹੀ ਬਾਹਰ ਹੋਈ ਪਈ ਆ ਕਹਾਣੀ, ਮੈਂ ਸੱਚ ਦੱਸਾਂ। ਉਹ ਜੇ ਕਿ ਅਸੀਂ ਉਹਨਾਂ ਦੇ ਨਿਊਕਲੀਅਰ ਟਿਕਾਣੇ ਤਬਾਹ ਕਰ ਰਹੇ ਹਾਂ, ਫਿਰ ਖਬਰ ਆਉਂਦੀ ਹੈ ਕਿ ਉਹਨਾਂ ਨੇ ਤਾਂ ਸਮਾਨ ਸਾਰਾ ਪਾਸੇ ਕਰ ਲਿਆ ਸੀ। ਫਿਰ ਉਹ ਕਹਿੰਦੇ ਜੀ ਕਿ ਸਾਡੇ ਇੱਥੇ ਮਿਲਟਰੀ ਬੇਸ ਤੇ ਉਹਨਾਂ ਨੇ ਹਮਲਾ ਕੀਤਾ, ਤੇ ਹਮਲੇ 'ਚ ਉਹ ਕੁਝ ਵੀ ਨਹੀਂ ਹੋਇਆ ਜੀ। ਅਖੇ 14 ਮਿਜ਼ਾਈਲਾਂ ਆਈਆਂ ਸੀ, 13 ਸੁੱਟਦੀਆਂ ਨੇ, ਇੱਕ ਮਾੜੀ ਜਿਹੀ ਇੱਧਰ ਜੀ ਉੱਧਰ ਕਿਤੇ ਡਿੱਗੀ। ਇਹ ਕਮਾਲ ਦੀ ਗੱਲ ਹੈ। ਤਾਂ ਮਤਲਬ ਕਿ ਕੁਝ ਵੀ ਸਮਝ ਨਹੀਂ ਆ ਰਿਹਾ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਪਰ ਕਹਾਣ ਉੱਥੇ ਜ਼ਰੂਰ ਹੋ ਰਿਹਾ। ਜੇ ਇਹ ਜੰਗਬੰਦੀ ਜਿਹੜੀ ਪੂਰਨ ਤੌਰ ਤੇ ਹੋ ਜਾਂਦੀ ਹੈ ਤਾਂ ਮੇਰੇ ਖਿਆਲ ਦੇ ਨਾਲ ਠੀਕ ਆ, ਪਰ ਅੱਜ ਦਿਨ ਭਰ ਜੇ ਆਪਾਂ ਦੇਖੀਏ ਇੰਡੀਆ ਦੇ ਵਿੱਚ ਤਾਂ ਚਰਚਾ ਚੱਲਦੀ ਰਹੀ, ਹੋ ਗਈ ਆ ਜੀ, ਟੁੱਟ ਗਈ ਹੈ ਜੀ, ਹੋ ਗਈ ਆ, ਬਸ ਏਦਾਂ ਏਦਾਂ ਹੀ ਚੱਲਦਾ ਰਿਹਾ ਕੰਮ ਜੀ। ਜੀ ਸੋ ਜੇਕਰ ਅੱਗੇ ਚੱਲੀਏ ਤਾਂ ਹੁਣ ਗੱਲ ਪੰਜਾਬ ਦੀ ਕਰ ਲੈਂਦੇ ਆ। ਇੱਧਰ ਖਬਰ ਆ ਰਹੀ ਹੈ ਕਿ ਪੰਜਾਬ ਦੇ ਮੰਤਰੀ ਮੰਡਲ ਦੇ ਵਿੱਚ ਵਿਸਥਾਰ ਕਰਨ ਦੀ ਤਿਆਰੀ ਹੈ, ਤੇ ਕੀ ਲੱਗਦਾ ਜੀ ਅਰੋੜਾ ਸਾਹਿਬ ਦਾ ਨੰਬਰ ਲੱਗੂਗਾ? ਕਿਉਂਕਿ ਅਰੋੜਾ ਸਾਹਿਬ ਦਾ ਵੀ ਬਿਆਨ ਆਇਆ, ਕਹਿੰਦੇ ਮੈਂ ਤਾਂ ਕਦੀ ਮੰਗਿਆ ਨਹੀਂ, ਨਾ ਮੇਰੀ ਇਹ ਲਾਲਸਾ ਸੀ। ਤੇ ਗੱਲ ਤਾਂ ਇਹ ਵੀ ਉੜਦੀ ਖਬਰ ਤੁਹਾਡੇ ਵਾਲੇ ਬੰਨਿਓ ਵੀ ਆ ਰਹੀ ਕਿ ਗਿੱਦੜਬਾਹੇ ਜਾ ਸਕਦੀ ਹੈ ਇੱਕ ਮੰਤਰੀਸ਼ਿਪ। ਜੇ ਸਾਡੇ ਗਿੱਦੜਵੇ ਜਾ ਸਕਦੀ ਹੈ ਤਾਂ ਫਿਰ ਇਹਦਾ ਮਤਲਬ ਹੈ ਕਿ ਸਾਡੇ ਜ਼ਿਲ੍ਹੇ ਚੋਂ ਵੀ ਇੱਕ ਦੀ ਜਾ ਸਕਦੀ ਹੈ, ਜੀ ਕਿਉਂਕਿ ਸ੍ਰੀ ਮੁਕਤਸਰ ਸਾਹਿਬ ਤੋਂ 2 ਮੰਤਰੀ ਆਲਰੇਡੀ ਨੇ, ਜੀ ਬੀਬੀ ਬਲਜੀਤ ਕੌਰ ਤੇ ਫਿਰ ਗੁਰਮੀਤ ਸਿੰਘ ਖੁੱਡੀਆਂ। ਤੁਸੀਂ ਤੇ ਸਾਨੂੰ ਸੰਕਟ 'ਚ ਪਾ ਕੱਤਿਆ। ਇਹਦਾ ਮਤਲਬ ਹੈ ਕਿ ਇੱਕ ਦਾ ਫਿਰ ਪਤਾ ਕੱਟਿਆ ਜਾਏਗਾ ਤੁਹਾਡੇ ਮੁਤਾਬਕ। ਇਹਦੇ ਨੀਂਦ ਨਹੀਂ ਆਉਣੀ, ਨੀਂਦਰਾਂ ਨਹੀਂ ਆਉਂਦੀਆਂ, ਤੇਰੇ ਬਿਨਾ ਨੀਂਦਰਾਂ ਨਹੀਂ ਆਉਂਦੀਆਂ ਵਾਲਾ ਹਿਸਾਬ ਕਿਤਾਬ ਹੋ ਜਾਣਾ ਹੈ। ਕਿ ਦੇਖੋ ਗੁਰਮੀਤ ਸਿੰਘ ਖੁੱਡੀਆਂ ਨੂੰ ਮੰਤਰੀ ਮੰਡਲ ਚੋਂ ਹਟਾਉਣਗੇ ਤਾਂ ਮੇਰੇ ਖਿਆਲ ਦੇ ਨਾਲ ਇੱਕ ਪੰਥਕ ਚਿਹਰਾ ਕੱਟੇਗਾ ਜੀ। ਇਹ ਵੀ ਇੱਕ ਤੁਹਾਨੂੰ ਵੇਖਣਾ ਪਏਗਾ ਮਾਮਲਾ, ਕਿਉਂਕਿ ਪੰਥਕ ਵੋਟ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਨਾਲ ਇੰਨੀ ਨਹੀਂ ਹੈ। ਫਿਰ ਦੂਜੀ ਗੱਲ ਇਹ ਆ ਕਿ ਬੀਬਾ ਬਲਜੀਤ ਕੌਰ ਤਾਂ ਤੁਹਾਨੂੰ ਪਤਾ ਹੀ ਸਾਧੂ ਸਿੰਘ ਦੀ ਲੜਕੀ ਆ, ਤਾਂ ਮਤਲਬ ਕਿ ਚਰਚਾਵਾਂ ਤੇ ਫਿਰ ਮੈਂ ਵੀ ਸੁਣੀਆਂ ਨੇ, ਪਰ ਇਹਨੂੰ ਕਿਵੇਂ ਕੀਤਾ ਜਾਊਗਾ ਕਿ 3 ਮੰਤਰੀ ਇੱਕ ਜ਼ਿਲ੍ਹੇ 'ਚ, ਜਾਂ ਜਿਹੜੇ ਪਹਿਲੇ 2 ਆ ਉਹਨਾਂ 'ਚੋਂ ਇੱਕ ਦੀ ਛੁੱਟੀ, ਤਾਂ ਫਿਰ ਆਪਾਂ ਕੁਝ ਕਹਿ ਤੇ ਸਕਦੇ ਹੀ ਨਹੀਂ ਕਿਹਦੀ ਛੁੱਟੀ ਹੋਏਗੀ। ਤਾਂ ਜੇ ਡੀਪੀ ਸਾਹਿਬ ਆਉਂਦੇ ਆ ਤਾਂ ਫਿਰ ਭਾਈ ਇੱਕ ਨੂੰ ਤਾਂ ਜਾਣਾ ਪਏਗਾ। ਏਦਾਂ ਪ੍ਰਿੰਸੀਪਲ ਬੁੱਧਰਾਮ ਦੀ ਵੀ ਚਰਚਾ ਹੈ, ਏਦਾਂ ਬੀਬਾ ਬਲਜਿੰਦਰ ਕੌਰ ਜੀ ਦੀ ਵੀ ਚਰਚਾ ਹੈ, ਤਲਵੰਡੀ ਸਾਬੋ ਵਾਲੇ। ਮਤਲਬ ਕਿ ਉੱਥੇ ਜੇ ਤੁਸੀਂ ਵੇਖੋ ਕਿ ਚੰਡੀਗੜ੍ਹ ਦੇ ਐਮਐਲਏ ਹੋਸਟਲ ਦੇ ਵਿੱਚ ਜਾਂ ਆਸੇ-ਪਾਸੇ ਰਿਹਾਇਸ਼ਾਂ ਤੇ ਉੱਥੇ ਅੱਜ ਤੇ ਰੌਣਕਾਂ ਲੱਗੀਆਂ। ਉਧਰ ਮੰਤਰੀਆਂ ਦੀਆਂ ਕੁਝ ਕੋਠੀਆਂ ਦੇ ਵਿੱਚ ਕਹਿ ਲਓ ਕਿ ਇਹ ਜੋ ਸਿੱਲੀ ਆਉਂਦੀ ਹੈ ਹਵਾ, ਕਿਤੇ ਕੋਈ ਰੋਂਦਾ ਹੋਵੇਗਾ ਤਾਂ ਉਹ ਕਿਤੇ ਨਾ ਕਿਤੇ ਉਧਰੋਂ ਉਹਨਾਂ ਕੋਠੀਆਂ ਚੋਂ ਤੇ ਸਿੱਲੀ ਹਵਾ ਆਉਂਦੀ ਪਈ ਆ ਕਿ ਕੋਈ ਇਹ ਸੁਨੇਹਾ ਨਾ ਲੱਗ ਜਾਏ ਕਿ ਭਾਈ ਹੁਣ ਤੁਸੀਂ ਕੱਲ ਤੋਂ, ਹੈ ਨਾ, ਵੀ ਮੈਂ ਕੱਲ ਤੋਂ ਕਾਲਜ ਨਹੀਂ ਆਉਣਾ। ਤਾਂ ਗੱਲ ਇਹ ਉਹ ਵੀ ਤੁਸੀਂ ਕੱਲ ਤੋਂ ਇੱਧਰ ਨੂੰ ਨਹੀਂ ਆਉਣਾ, ਕਿਤੇ ਏਦਾਂ ਨਾ ਹੋ ਜਾਵੇ। ਤਾਂ ਉੱਥੇ ਜੋੜ ਤੋੜ ਦੀ ਗੇਮ ਚੱਲਦੀ ਪਈ ਆ ਜੀ। ਮਤਲਬ ਜੇ ਤੁਸੀਂ ਹੇਠਲੇ ਪੱਧਰ ਤੇ ਵੇਖੋਗੇ, ਮੈਂ ਇੱਕ ਵੇਖੀ ਜਾ ਸਕੇ ਤੇ ਮੈਨੂੰ ਗਾਲਾਂ ਕੱਢਦੇ ਆ, ਮੈਂ ਇੱਕ ਪੋਸਟ ਪਾ ਦਿੱਤੀ ਲਿਖ ਕੇ। ਜਦੋਂ ਵੇਖਣਾ ਹੋਵੇ ਫਿਰ ਅਸੀਂ ਵੀ ਥੋੜੇ ਜਿਹੇ ਜਸੂਸੀ ਟਾਈਪ ਦੇ ਬੰਦੇ ਆ, ਤੇ ਮਤਲਬ ਮੈਂ ਇੱਕ ਫੇਸਬੁੱਕ ਤੇ ਪੋਸਟ ਪਾ ਦਿੱਤੀ ਕਿ ਇਹਨਾਂ ਦੀ ਲੌਬਿੰਗ ਦੇਖਦੇ ਆ ਕਿੱਦਾਂ ਇਹਨਾਂ ਬੰਦਿਆਂ ਦੀ ਹੁੰਦੀ ਆ। ਤਾਂ ਤੁਸੀਂ ਉਹ ਪੋਸਟ ਖੋਲ ਕੇ ਦੇਖੋ, ਥੱਲੇ ਸਾਰੇ ਕਮੈਂਟ ਕਿਵੇਂ ਆਮ ਆਦਮੀ ਪਾਰਟੀ ਵਾਲੇ ਕਰਨ ਡਏ, ਕਿੰਨੇ ਸੋਹਣੇ ਕਮੈਂਟ ਕਰਨ ਡਏ ਆਪੋ ਆਪਣੇ ਹਲਕਿਆਂ ਦੇ ਹੱਕ ਦੇ ਵਿੱਚ, ਆਪੋ ਆਪਣੇ ਐਮਐਲਏਸ ਦੇ ਹੱਕ ਦੇ ਵਿੱਚ। ਤਾਂ ਮੈਨੂੰ ਉੱਥੇ ਪਤਾ ਲੱਗ ਗਿਆ ਕਿ ਐਮਐਲਏਸ ਨੇ ਆਪੋ ਆਪਣੇ ਕੈਡਰ ਨੂੰ ਐਕਟਿਵ ਕਰ ਦਿੱਤਾ ਹੈ, ਸਰਗਰਮ ਕਰ ਦਿੱਤਾ, ਜਿਹੜੇ ਦਾਅਵੇਦਾਰੀ ਰੱਖਦੇ ਆ। ਤਾਂ ਉਹ ਤੁਸੀਂ ਪੜੋਗੇ ਜਾ ਕੇ, ਤੁਹਾਨੂੰ ਇਲਮ ਹੋ ਜਾਏਗਾ, ਤੁਹਾਨੂੰ ਪਤਾ ਲੱਗ ਜਾਏਗਾ ਕਿ ਕਿਸ ਤਰ੍ਹਾਂ ਦੇ ਦਾਅਵੇਦਾਰ ਜਿਹੜੇ ਆ ਉਹ ਜ਼ੋਰ ਆਜ਼ਮਾਇਸ਼ ਕਰ ਰਹੇ ਆ। ਤਾਂ ਏਦਾਂ ਹੀ ਗੱਲਬਾਤ ਜਿਹੜੀ ਆ ਥੋੜੀ ਬਹੁਤੀ ਕਢਾ ਲਈਦੀ ਆ। ਤਾਂ ਖੈਰ ਜੋੜ ਤੋੜ ਤੇ ਚੱਲਦਾ ਪਿਆ। ਤਾਂ ਮੈਨੂੰ ਲੱਗਦਾ ਕਿ ਦੇਖੋ ਕੁਝ ਮੰਤਰੀਆਂ ਦੀ ਛੁੱਟੀ ਹੋਣੀ ਵੀ ਚਾਹੀਦੀ ਆ। ਮੈਨੂੰ ਪਰਸਨਲੀ ਲੱਗਦਾ, ਵਿਅਕਤੀਗਤ ਤੌਰ ਤੇ ਲੱਗਦਾ, ਕੁਝ ਮੰਤਰੀਆਂ ਦੇ ਇਹੋ ਜਿਹੇ ਕਿੱਸੇ ਸੁਣਦੇ ਆ ਕਿ ਸ਼ਰਮ ਆਉਂਦੀ ਆ, ਸ਼ਰਮ ਆਉਂਦੀ ਆ। ਤਾਂ ਬਾਕੀ
ਦੇਖਦੇ ਆ ਅੱਗੇ ਕੀ ਬਣਦਾ ਕੀ ਨਹੀਂ। ਪਰ ਇਹ ਦੱਸਦੇ ਆ ਕਿ ਮੁੱਖ ਮੰਤਰੀ ਸਾਹਿਬ ਦੀ ਡਾਇਰੀ ਦੇ ਵਿੱਚ ਵੀ ਨੋਟ ਆ ਕਿ ਕੁਝ ਮੰਤਰੀ ਜਿਹੜੇ ਆ ਉਹਨਾਂ ਦਾ ਮਤਲਬ ਕਿ ਪਰਫਾਰਮੈਂਸ ਕਰਨ ਦਾ ਜਿਹੜਾ ਢੰਗ ਉਹ ਠੀਕ ਨਹੀਂ ਹੈ, ਦਿੱਲੀ ਵਾਲਿਆਂ ਕੋਲ ਵੀ ਹੈ, ਕਿ ਉਹਨਾਂ ਦੀ ਛੁੱਟੀ ਕੀਤੀ ਜਾਏਗੀ ਜਾਂ ਇਕੱਲੇ ਅਰੋੜਾ ਸਾਹਿਬ ਨੂੰ ਕਿਤੇ ਇਹ ਤਾਂ ਨਹੀਂ ਕਿ ਡਿਪਟੀ ਲਾ ਦੇਣ ਇੱਕ ਹਿੰਦੂ ਫੇਸ ਨੂੰ, ਜੀ ਇਹ ਵੀ ਤੇ ਹੋ ਸਕਦਾ। ਤੇ ਪਰ ਮੰਤਰੀ ਮੰਡਲ ਦੇ ਵਿੱਚ ਰੀਸ਼ਫਲਿੰਗ ਹੁੰਦੀ ਹੈ ਤਾਂ ਕੁਝ ਦੀ ਛੁੱਟੀ, ਕੁਝ ਦਾ ਕਹਿ ਲਓ ਕਿ ਜਾਣਾ, ਕੁਝ ਤਾਂ ਆਉਣਾ ਤੇ ਫਿਰ ਸੰਭਵ ਹੈ ਹੀ ਆ, ਪਰ ਕੁਝ ਕਹਿ ਨਹੀਂ ਸਕਦੇ। ਮੇਰੇ ਕੋਲ ਕੋਈ ਠੋਸ ਜਾਣਕਾਰੀ ਨਹੀਂ ਹੈ ਗੁਰਪ੍ਰੀਤ ਜੀ ਕਿ ਡਿੰਪੀ ਆਉਣਗੇ, ਜੇ ਡਿੰਪੀ ਆਉਣਗੇ, ਪਰ ਇੱਕ ਗੱਲ ਤੇ ਕਿਤੇ ਨਾ ਕਿਤੇ ਕਹਿ ਲਓ ਕਿ ਲਾਜ਼ਮ ਤੌਰ ਤੇ ਤੁਹਾਨੂੰ ਵੇਖਣ ਨੂੰ ਮਿਲੇਗੀ ਕਿ ਇੱਕ ਮੰਤਰੀ ਫਿਰ ਸਾਡੇ ਇਲਾਕੇ ਦਾ ਉਹਦੀ ਛੁੱਟੀ ਹੋ ਸਕਦੀ, ਉਹ ਕੋਈ ਵੀ ਹੋ ਸਕਦਾ ਆ। ਤਾਂ ਬਾਕੀ ਜੀ ਇਹ ਵੀ ਹੋ ਸਕਦਾ। ਵੈਸੇ ਤੇ ਜੇ ਮੇਰਾ ਸੁਝਾਅ ਤੇ ਨਾ ਕੀ ਲੈਣਾ, ਮੇਰਾ ਆਪਣਾ ਓਪੀਨੀਅਨ ਹੈ ਕਿ ਜੇ ਡਿਪਟੀ ਲਾਉਣਾ ਆ ਅਰੋੜਾ ਨੂੰ ਤੇ ਇਹਦੇ ਨਾਲੋਂ ਚੰਗਾ ਹੈ ਕਿ ਉਹਨਾਂ ਨੂੰ ਫਾਈਨੈਂਸ ਦੇ ਦੇਣ, ਕਾਰੋਬਾਰੀ ਆਦਮੀ ਹੈ, ਤੇ ਚੀਮਾ ਸਾਹਿਬ ਨੂੰ ਐਸਸੀ ਚਿਹਰੇ ਆ ਜਿਹੜੇ ਉਹਨਾਂ ਨੂੰ ਡਿਪਟੀ ਲਾ ਦੇਣ। ਵੈਸੇ ਸਾਡਾ ਜੀ ਹੱਕ ਨਹੀਂ ਬਣਦਾ ਸਲਾਹ ਦਈਏ, ਪਰ ਇੱਕ ਓਪੀਨੀਅਨ ਹੈ ਆਡੀਅנס ਵਾਸਤੇ ਸਾਡਾ। ਤਾਂ ਕਹਿਣ ਦਾ ਮਤਲਬ ਇਹ ਆ ਕਿ ਇਦਾਂ ਕੀਤਾ ਜਾ ਸਕਦਾ। ਬਾਕੀ ਦੇਖੋ ਇਹ ਤੇ ਸਾਫ਼ ਹੈ, ਅੱਜ ਗਵਰਨਰ ਹਾਊਸ ਦੇ ਵਿੱਚ ਗਏ ਸਨ ਮਾਨ ਸਾਹਿਬ, ਮੇਰੇ ਖਿਆਲ ਦੇ ਨਾਲ ਉੱਥੇ ਤਰੀਕ ਵਗੈਰਾ ਦੱਸ ਆਏ ਹੋਣੇ ਆ ਕਿ ਇੰਨੀ ਡੇਟ ਨੂੰ ਅਸੀਂ ਰੀਸ਼ਫਲਿੰਗ ਰੱਖਾਂਗੇ। ਤੋਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਤੈਅ ਆ ਕਿ ਮੰਤਰੀ ਮੰਡਲ ਦਾ ਵਿਸਤਾਰ ਹੋਏਗਾ। ਮਾਨ ਸਾਹਿਬ ਨੇ ਵੀ ਬਾਹਰ ਆ ਕੇ ਇਸ ਗੱਲ ਤੇ ਮੋਹਰ ਲਗਾ ਦਿੱਤੀ ਹੈ ਜੀ। ਜੀ ਸੋ ਜੇਕਰ ਅਗਲੀ ਖਬਰ ਤੇ ਆਪਾਂ ਚੱਲੀਏ ਤਾਂ ਉਧਰ ਕੱਲ ਹਾਰ ਦੇਖਣ ਤੋਂ ਬਾਅਦ ਫਿਰ ਉਸ ਤੋਂ ਬਾਅਦ ਪੀਪੀਸੀਸੀ ਤੋਂ ਅਸਤੀਫਾ ਆਉਂਦਾ ਹੈ, ਖਾਸ ਤੌਰ ਤੇ ਭਾਰਤ ਭੂਸ਼ਣ ਆਸ਼ੂ ਹੋਣਾ ਦਾ, ਤੇ ਉਸ ਤੋਂ ਬਾਅਦ ਕਹਿੰਦੇ ਹੁਣ ਅੰਦਰਲਾ ਜਿਹੜਾ ਕਾਟੋ ਕਲੇਸ਼ ਹੈ ਉਹ ਖਾਸਾ ਤੇਜ਼ ਹੋ ਗਿਆ। ਇਹ ਤੇ ਸਾਫ਼ ਹੀ ਸੀਗਾ, ਇਹ ਤੇ ਜਿੱਤ ਵੀ ਜਾਂਦੇ ਤਦ ਵੀ ਹੋਣਾ ਸੀ। ਆਸ਼ੂ ਵੀ ਕਲੇਸ਼ੀ ਆ ਤੇ ਅੱਗੋਂ ਤੁਹਾਨੂੰ ਪਤਾ ਰਾਜਾ ਵੜਿੰਗ ਵੀ ਪੱਧਰਾ ਨਹੀਂ ਹੈਗਾ, ਰਾਜਾ ਵੜਿੰਗ ਵੀ ਫਿਰ ਇਦਾਂ ਹੀ ਚੱਲਣ ਵਾਲਾ ਇਨਸਾਨ ਆ। ਅੱਜ ਅਸਤੀਫੇ ਤੋਂ ਬਾਅਦ ਇਹ ਆਸ਼ੂ ਸਾਹਿਬ ਬੋਲ ਰਹੇ ਸਨ, ਇਹਨਾਂ ਨੇ ਕਿਹਾ ਕਿ ਬਈ ਦੇਖੋ ਮਤਲਬ ਕਿ ਵੈਸੇ ਤਾਂ ਉਹ ਇੱਕ ਇੰਟਰਵਿਊ 'ਚ ਅਸਿੱਧੇ ਤੌਰ ਤੇ ਬੋਲ ਰਹੇ ਸੀ, ਤਾਂ ਉਹਨਾਂ ਨੇ ਕਿਹਾ ਕਿ ਇਸ ਦੀ ਚਰਚਾ ਪੂਰੇ ਪੰਜਾਬ ਦੀ ਰਾਜਨੀਤੀ 'ਚ ਹੋ ਰਹੀ ਹੈ, ਤਾਂ ਸਾਰੀ ਦੁਨੀਆ ਮੈਨੂੰ ਹੰਕਾਰੀ ਕਹਿੰਦੀ ਹੈ, ਤੇ ਜੇਕਰ ਸਿਮਰਨਜੀਤ ਸਿੰਘ ਬੈਂਸ ਨੇ ਇਹ ਕਹਿ ਲਿਆ ਤੇ ਫਿਰ ਕੀ ਹੋਇਆ। ਮੈਂ ਬੈਂਸ ਨੂੰ ਕਿਸੇ ਵੀ ਜਵਾਬ ਦਾ ਹੱਕਦਾਰ ਮੰਨਦਾ ਹੀ ਨਹੀਂ ਕਿ ਮੈਂ ਉਹਨੂੰ ਜਵਾਬ ਦੇਵਾਂ। ਅਸੀਂ ਤੇ ਬੈਂਸ ਨੂੰ ਕਹਿੰਦੇ ਕਿ ਬਤੌਰ ਕਾਂਗਰਸੀ ਮਨਜ਼ੂਰ ਨਹੀਂ ਕੀਤਾ ਹਾਲੇ ਤੱਕ। ਪੰਜਾਬ ਪ੍ਰਧਾਨ ਰਾਜਾ ਵੜਿੰਗ ਬੈਂਸ ਨੂੰ ਕਾਂਗਰਸੀ ਮੰਨ ਸਕਦੇ ਆ, ਮਗਰ ਮੈਂ ਉਹਨਾਂ ਨੂੰ ਪੱਕਾ ਕਾਂਗਰਸੀ ਨਹੀਂ ਮੰਨਦਾ। ਤਾਂ ਕਲੇਸ਼ ਤੇ ਸ਼ੁਰੂ ਹੋ ਗਿਆ ਨਾ। ਉਹ ਕਹਿੰਦੇ ਆ ਕਿ ਚੁਣਾਵ ਮੈਂ ਲੜਿਆ, ਯਾਨੀ ਇਲੈਕਸ਼ਨ ਮੈਂ ਲੜਿਆ, ਹਾਰ ਮੇਰੀ ਹੋਈ, ਠੀਕ ਹੈ ਨਾ ਜੀ। ਤੇ ਬਾਕੀ ਇਹ ਆ ਕਿ ਬੈਂਸ ਪਹਿਲਾਂ ਕਾਂਗਰਸੀ ਬਣ ਕੇ ਦਿਖਾਏ, ਫਿਰ ਉਹਨੂੰ ਅਸੀਂ ਕਾਂਗਰਸੀ ਕਹਾਂਗੇ। ਤੇ ਗੱਲ ਇਹ ਆ ਕਿ ਬਈ ਆਸ਼ੂ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਕਿ ਬੈਂਸ ਦੀ ਤੇ ਜ਼ਮਾਨਤ ਜ਼ਬਤ ਹੋ ਗਈ ਸੀ, ਠੀਕ ਹੈ ਜੀ। ਸਾਨੂੰ ਡਬਲ ਸਟੈਂਡ ਵਾਲੇ ਲੋਕ ਜਿਹੜੇ ਆ ਉਹ ਨਹੀਂ ਚਾਹੀਦੇ, ਕਿਉਂਕਿ ਦੇਖੋ ਉਹ ਕਹਿੰਦੇ ਕਿ ਬਈ ਅਸੀਂ ਘਰੇ ਨਹੀਂ ਸੀ ਉਹਨਾਂ ਨੂੰ ਬੁਲਾਇਆ ਜੀ, ਤੇ ਫਿਰ ਮੈਂ ਮਤਲਬ ਕਿ ਕਾਹਦਾ ਜਵਾਬ ਦੇਣਾ। ਤੁਹਾਨੂੰ ਯਾਦ ਹੋਏਗਾ ਕਿ ਬੈਂਸ ਨੇ ਕੱਲ ਇੱਕ ਸਖਤ ਟਿੱਪਣੀ ਕੀਤੀ ਸੀ ਕਿ ਬਈ ਅਸੀਂ 2 ਵਾਰ ਆਸ਼ੂ ਨੂੰ ਗਏ, ਘੱਟੋ ਘੱਟ ਫੋਨ ਹੀ ਕਰ ਲੈਂਦਾ ਵਗੈਰਾ ਵਗੈਰਾ। ਦੇਖੋ ਇਹ ਗੱਲ ਅੱਜ ਵੀ ਮੈਂ ਕਹੀ ਸੀ ਇੱਕ ਪਲੇਟਫਾਰਮ ਤੇ ਕਿ ਭਾਰਤ ਭੂਸ਼ਣ ਆਸ਼ੂ ਬਾਰੇ ਜਿਹੜਾ ਇਹ ਇੱਕ ਨੈਰੇਟਿਵ ਬਣਾਇਆ ਆਮ ਆਦਮੀ ਪਾਰਟੀ ਨੇ ਕਿ ਹੰਕਾਰੀ ਆ, ਤਾਂ ਭਾਰਤ ਭੂਸ਼ਣ ਆਸ਼ੂ ਉਸ ਨੈਰੇਟਿਵ 'ਚ ਉਲਝੇ ਗਏ ਆ ਜੀ। ਬੇਸ਼ੱਕ ਉਹਨਾਂ ਦਾ ਇਹ ਅੰਦਰੂਨੀ ਮਸਲਾ ਸੀ ਪਾਰਟੀ ਦਾ, ਪਰ ਜਿਵੇਂ ਦੀ ਉਹਨਾਂ ਨੇ ਜ਼ਿੱਦ ਦਿਖਾਈ, ਤਾਂ ਜੋ ਇੱਕ ਅਟੈਕ ਉਹਨਾਂ ਦੀ ਪਰਸਨਲ ਛਵੀ ਤੇ ਕਰ ਰਹੀ ਸੀ ਆਮ ਆਦਮੀ ਪਾਰਟੀ ਬੜੀ ਗਿਣ ਮਿੱਥ ਕੇ, ਉਹ ਕਾਮਯਾਬ ਰਿਹਾ ਸਰ, ਕਾਮਯਾਬ ਰਿਹਾ। ਹੁਣ ਦੂਜੀ ਗੱਲ ਦੇਖੋ, ਮਸਲਾ ਤੇ ਇਹਨਾਂ ਦਾ ਆਪਣਾ ਅੰਦਰੂਨੀ ਆ, ਪਰ ਕੁਝ ਫੈਕਟ ਮੈਂ ਤੁਹਾਡੇ ਸਾਹਮਣੇ 'ਚ ਰੱਖਾਂ। 19 'ਚ ਬੈਂਸ ਇਲੈਕਸ਼ਨ ਲੜਦਾ ਲੋਕ ਸਭਾ ਦਾ ਆਜ਼ਾਦ, ਵੋਟ ਪੈਂਦੀ ਆ ਉਹਨੂੰ ਇਸ ਹਲਕੇ 'ਚੋਂ 28,000। ਅੱਜ ਜੇ ਮੰਨ ਲਓ ਆਪਾਂ ਬੈਂਸ ਦਾ ਆਧਾਰ ਖੁਰਿਆ ਵੀ ਗਿਣ ਲਈਏ, ਚਲੋ ਉਤਲੀ 20 ਉਡਾ ਦਿਓ,
8000 ਜੀ ਵੋਟ ਤੋਂ ਹੋਊਗੀ। 8 ਵੀ ਛੱਡ ਦਿਓ, 3 ਹੋਰ ਕੱਢ ਦਿਓ, 5000 ਵੋਟ ਤੇ ਹੋਊ। 5 ਵੀ ਛੱਡ ਦਿਓ ਕਿ 3-4000 ਵੋਟ ਤੋਂ ਪਰਸਨਲ। ਜੀ ਜਦ ਤੁਸੀਂ ਆਪਣੀ ਈਗੋ ਨੂੰ ਚੱਕੀ ਫਿਰੋਗੇ ਤਾਂ ਉਹ ਵੋਟ ਤੁਹਾਡੀ ਕਿੱਧਰ ਜਾਏਗੀ। ਇਸੇ ਤਰ੍ਹਾਂ ਮੈਂ ਵਾਰ-ਵਾਰ ਕਹਿੰਦਾ ਕਿ ਰਾਜਾ ਵੜਿੰਗ ਨੂੰ ਅਸੀਂ ਪ੍ਰਵਾਨ ਚੜ੍ਹਦਿਆਂ ਦੇਖਿਆ, ਜਦੋਂ ਇਹ ਭਰ ਜਵਾਨੀ 'ਚ ਸੀ, ਜਦੋਂ ਇੱਕ ਬਤੌਰ ਵਿਧਾਇਕ ਤੁਰਿਆ ਫਿਰਦਾ ਹੁੰਦਾ ਸੀ ਸੜਕਾਂ ਤੇ। ਮੈਂ ਇਸ ਨੂੰ ਰਾਜਾ ਵੜਿੰਗ ਨੂੰ ਪੈਦਲ ਤੁਰਦਿਆਂ ਵੇਖਿਆ ਜੀ, 2-2 ਕਿਲੋਮੀਟਰ ਜੀ ਗੱਡੀਆਂ ਪਿੱਛੇ ਖਿਲਾਰ ਕੇ, ਮਤਲਬ ਕਿ ਇਕੱਲਾ ਹੀ ਤੁਰਿਆ ਫਿਰਦਾ ਹੁੰਦਾ ਸੀ। ਅਸੀਂ ਇਹਨੂੰ ਤੱਪੜ ਤੇ ਬੈਠਾ ਦੇਖਿਆ ਜੀ ਸੰਗਤ ਦਰਸ਼ਨ ਦੇ ਵਿੱਚ, ਬਾਦਲ ਸਾਹਿਬ ਦੇ ਸਾਹਮਣੇ। ਤਾਂ ਮਤਲਬ ਕਿ ਅਸੀਂ ਜਾਣਦੇ ਹਾਂ ਕਿ ਇਹ ਬੰਦਾ ਇਹਨੂੰ ਭਾਵੇਂ ਤਮਿਲਨਾਡੂ 'ਚ ਘੱਲ ਦੇ, ਉੱਥੇ ਜੀ ਜਾ ਕੇ ਵੀ ਰਾਜਾ ਵੜਿੰਗ ਆਪਣੇ ਪਰਸਨਲ ਰਿਲੇਸ਼ਨ ਬਣਾ ਲਏਗਾ। ਤਾਂ ਇਹਦਾ ਮਤਲਬ ਇਹ ਹੈ ਕਿ ਕੈਂਪੀ ਬਤੌਰ ਕਾਂਗਰਸ ਪ੍ਰਧਾਨ ਉਸ ਬੰਦੇ ਨੇ ਉੱਥੇ ਲੁਧਿਆਣੇ 'ਚ ਕੁਛ ਨਾ ਕੁਛ ਤਾਂ ਸੈਟਅਪ ਕੀਤਾ ਹੋਊਗਾ। ਘੱਟੋ ਘੱਟ ਕੋਈ 2-4000 ਵੋਟ ਤਾਂ ਇਹਨੇ ਵੀ ਸੈੱਟ ਕੀਤੀ ਹੋਊਗੀ ਉੱਥੇ ਆਪਣੀ ਪਰਸਨਲ। 3-4 ਉਹਦੀ ਤੇ 3-4 ਇਹਦੀ। ਸਰ ਇਹਨੂੰ ਕੈਲਕੂਲੇਟ ਤੇ ਕਰੋ। ਤੇ ਜੇ ਤੁਸੀਂ ਮਤਲਬ ਕਿ ਇੱਕ ਜੁਟਤਾ ਨਾਲ ਲੜਦੇ ਤਾਂ ਸ਼ਾਇਦ ਇੱਕ ਵੋਟਰ ਜਿਹੜਾ ਕਿ ਇਹ ਸੋਚਦਾ ਕਿ ਜਿੱਤਣ ਵਾਲੇ ਪਾਸੇ ਜਾਇਆ ਜਾਵੇ, ਹੋ ਸਕਦਾ ਕੋਈ 1000-2000 ਵੋਟ ਉਹ ਪਲੱਸ ਹੋ ਜਾਂਦੀ ਤੁਹਾਡੀ, ਜੀ ਜੇ ਤੁਸੀਂ ਵਿਨਿੰਗ ਪੋਜੀਸ਼ਨ ਦੇ ਵਿੱਚ ਦਿਖਾਈ ਦਿੰਦੇ। ਤਾਂ ਇਸ ਕਰਕੇ ਮੇਰੇ ਖਿਆਲ ਦੇ ਨਾਲ ਫੈਕਚੁਅਲੀ ਜੇ ਦੇਖੀਏ ਤੇ ਇਹਨਾਂ ਦੀ ਦੋਨਾਂ ਧਿਰਾਂ ਦੀ ਜਿਹੜੀ ਆਪੋ ਆਪਣੀ ਜਗ੍ਹਾ ਤੇ, ਮੈਨੂੰ ਨਹੀਂ ਪਤਾ, ਮੈਂ ਵੈਸੇ ਤੁਹਾਨੂੰ ਦੱਸਤਾ ਸੀਗਾ ਇਹਨਾਂ ਦੀ ਲੜਾਈ ਦੀ ਵਜ੍ਹਾ ਵੀ ਦੱਸਦੀ ਸੀ। ਟਿਕਟ ਦੇ ਵਿੱਚ ਵੀ ਆਪਾਂ ਦੇਖਿਆ ਕਿ ਕਿਵੇਂ ਉਹਲਾ ਛਪਾ। ਤਾਂ ਕਹਿਣ ਦਾ ਮਤਲਬ ਕਿ ਨੁਕਸਾਨ ਤੇ ਹੋਇਆ, ਨੁਕਸਾਨ ਭਾਰਤ ਭੂਸ਼ਣ ਆਸ਼ੂ ਨੂੰ ਵੀ ਹੋਇਆ ਤੇ ਨੁਕਸਾਨ ਪਾਰਟੀ ਨੂੰ ਵੀ ਹੋਇਆ। ਫਰਜ਼ ਕਰੋ ਪਾਰਟੀ ਅੱਜ ਇਲੈਕਸ਼ਨ ਜਿੱਤ ਜਾਂਦੀ ਤਾਂ ਸਰ ਇਹਨਾਂ ਦੀਆਂ ਚੜ੍ਹ ਮਚਣੀਆਂ ਸਨ। ਇਹ ਤੇ ਬਿਲਕੁਲ 27 ਦੇ ਵਿੱਚ ਕਹਿ ਲਓ ਕਿ ਵਾਜੇ ਗਾਜੇ ਦੇ ਨਾਲ ਆ ਸਕਦੇ ਸੀ, ਪਰ ਫਿਲਹਾਲ ਚਲੋ ਮਰਜ਼ੀ ਹੈ ਇਹਨਾਂ ਦੀ। ਤੇਰਾ ਦਿਲ ਮਰਜ਼ੀ ਦਾ ਮਾਲਕ, ਅਸੀਂ ਰੋਕਣ ਵਾਲੇ ਕੌਣ ਕੁੜੇ। ਭਾਈ ਇਹਨਾਂ ਦੀ ਮਰਜ਼ੀ ਹੈ, ਲੜੀ ਜਾਣ ਜੋ ਮਰਜ਼ੀ ਹੈ। ਪਰ ਇਹਦਾ ਫਾਇਦਾ ਅੱਜ ਵੀ ਜੇ ਤੁਸੀਂ ਵੇਖੋਗੇ ਤਾਂ ਜੀਵਨ ਗੁਪਤਾ ਹੋਰਾਂ ਨੇ ਜਿਹੜੀ ਗੱਲ ਪ੍ਰੈਸ ਕਾਨਫਰੰਸ 'ਚ ਕਹੀ ਆ ਕਿ ਅਕਾਲੀਆਂ ਦੇ ਨਾਲ ਗੱਠਜੋੜ ਜਿਹੜਾ ਹੈ ਉਹ ਇੱਕ ਮਸੌਦੇ ਤੇ ਹੋ ਸਕਦਾ, ਮਤਲਬ ਕਿ ਉਹ ਅਲਾਇੰਸ ਜਿਹੜਾ ਮਸੌਦੇ ਤੇ ਹੁੰਦਾ ਹੈ ਤੇ ਉਹ ਹਾਈ ਕਮਾਂਡ ਦੀਆਂ ਗੱਲਾਂ ਹੁੰਦੀਆਂ, ਸਾਡੇ ਵੱਸ ਦਾ ਮਸਲਾ ਨਹੀਂ ਹੈ। ਤਾਂ ਦੋਨਾਂ ਧਿਰਾਂ ਨੇ ਆਪੋ ਆਪਣਾ ਮਸੌਦਾ ਤਿਆਰ ਕਰਨਾ ਹੁੰਦਾ। ਤਾਂ ਤੁਸੀਂ ਸੋਚ ਕੇ ਦੇਖੋ ਕਿ ਉਹ ਵੀ ਕਿਤੇ ਨਾ ਕਿਤੇ ਅੱਜ ਗੱਲ ਤੇ ਸੋਚ ਰਹੇ ਹਨ। ਤੇ ਜੇ ਕੱਲ ਨੂੰ ਅਲਾਇੰਸ ਕਰ ਲੈਂਦੇ, ਤੁਸੀਂ ਹੁਣ ਉਹਨਾਂ ਦੇ ਅੰਕੜੇ ਕੱਢ ਲਓ, 9 ਉਹਨਾਂ ਦਾ 9% ਵੋਟ ਹੈ ਉਹਨਾਂ ਦਾ, ਤੇ 22 ਸ਼ਾਇਦ ਭਾਜਪਾ ਦਾ। 22 ਤੇ 9 ਕਿੰਨਾ ਹੋ ਗਿਆ ਜੀ? 31। ਜੀ 31 ਤੇ ਵਿਨਿੰਗ ਪੋਜੀਸ਼ਨ ਵਾਲੀ 2-3000 ਵੋਟ ਫਿਰ ਇੱਧਰ ਲਾ ਲਓ, 33-34 ਉੱਤੇ ਜਿੱਤਣ ਦੇ ਕਗਾਰ ਤੇ ਆ ਗਏ। ਤਾਂ ਮਤਲਬ ਇਹ ਚੀਜ਼ ਕਾਂਗਰਸ ਨੂੰ ਦੇਖਣੀ ਪਵੇਗੀ कि तू नहीं तो है ना, तू नहीं तो कोई और नहीं तो कोई और नहीं तो कोई और सही। फिर लोग तो यही कुछ देखते हैं, जे तुसी आपस च लड़ोगे तो लोग फिर किसी होर नूं देखना स्टार्ट कर देंगे। ਜੀ ਸੋ ਜੇਕਰ ਆਪਾਂ ਅਗਲੀ ਖਬਰ ਦਾ ਰੁਖ ਕਰੀਏ ਤਾਂ ਉਧਰ ਚੀਫ ਖਾਲਸਾ ਦੀਵਾਨ ਦਾ ਮਾਮਲਾ ਭਖਿਆ ਹੈ ਜੀ। ਕੀ ਹੈ ਇਹ ਸਾਰਾ ਮਾਮਲਾ? देखो चीफ खालसा दीवान एक इतिहासक संस्था है सिखां दी, पर ਇਹਦੇ ਵਿੱਚ ਵੀ ਪਤਾ ਨਹੀਂ ਕਿਸ ਤਰੀਕੇ ਨਾਲ ਆਪਾਂ ਦੇਖਿਆ ਕਿ ਡਾਕਟਰ ਨਿੱਜਰ ਸਾਹਿਬ ਕਾਬਜ਼ ਹੋ ਗਏ ਸਨ। ਮੈਨੂੰ ਨਹੀਂ ਪਤਾ, ਮੈਨੂੰ ਉਸ ਪ੍ਰਕਰਨ ਦਾ ਬਹੁਤਾ ਨਹੀਂ ਪਤਾ, ਕਿਸ ਤਰ੍ਹਾਂ ਇਹਨਾਂ ਨੇ ਵੋਟਾਂ ਜਾਂ ਕਿਸ ਤਰ੍ਹਾਂ ਵੀ ਇਹਨਾਂ ਦੀ ਹੁੰਦੀ ਹੈ, ਜੋ ਵੀ ਹੈ ਮੈਂ ਇਮਾਨਦਾਰੀ ਨਾਲ ਕਹਾਂ ਮੈਨੂੰ ਬਹੁਤਾ ਪਤਾ ਨਹੀਂ ਹੈ। ਪਰ ਇਹ ਸਾਰਾ ਕਰਤਾ ਧਰਤਾ ਬਣ ਗਿਆ ਸਨ। ਨਿੱਜਰ ਸਾਹਿਬ ਤੁਹਾਨੂੰ ਯਾਦ ਆ, ਇਹ ਸ਼ਾਇਦ ਪਹਿਲੇ ਉਹਨਾਂ ਮੰਤਰੀਆਂ ਚ ਸੀ ਜਿਨ੍ਹਾਂ ਨੂੰ ਲਾਇਆ ਗਿਆ ਸੀ, ਠੀਕ ਹੈ ਜੀ, ਅੰਮ੍ਰਿਤਸਰ ਵਾਲੇ। ਪਿੱਛੇ ਜੇ ਕੇਜਰੀਵਾਲ ਸਾਹਿਬ ਇਹਨਾਂ ਦੇ ਘਰੇ ਵੀ ਜਾ ਕੇ ਆਏ ਸੀ, ਤੁਹਾਨੂੰ ਯਾਦ ਹੋਏਗਾ ਸ਼ਾਇਦ। ਹੁਣ ਹੁੰਦਾ ਕੀ ਆ ਕਿ ਕੁਲਦੀਪ ਸਿੰਘ ਗੜਗੱਜ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਇਹਨਾਂ ਨੇ ਤਲਬ ਕਰ ਲਿਆ, ਇਹਨਾਂ ਨੇ ਤਲਬ ਕੀਤਾ ਇਹਨਾਂ ਦੀ ਕਾਰਜਕਾਰਨੀ ਸਾਰੀ ਨੂੰ ਵੀ ਆ ਜਾਓ, 15 ਦਿਨਾਂ ਦੇ ਵਿੱਚ ਤੁਹਾਨੂੰ ਸਪਸ਼ਟੀਕਰਨ ਦੇਣਾ ਪਵੇਗਾ। ਕਿਉਂ? ਕਿਉਂਕਿ ਸ਼ਿਕਾਇਤ ਹੈ ਕਿ 400 ਦੇ ਵਿੱਚੋਂ 280 ਮੈਂਬਰ ਇਹਨਾਂ ਦੇ ਅੰਮ੍ਰਿਤ ਛਕੇ ਤੋਂ ਬਗੈਰ ਆ, ਅੰਮ੍ਰਿਤਧਾਰੀ ਹੈ ਨਹੀਂ। ਤਾਂ ਇਹ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਜੀ, ਬਹੁਤ ਵੱਡੀ ਗੱਲ ਹੋ ਜਾਂਦੀ ਹੈ। ਇੱਥੇ ਤੇ ਇੱਕ ਮੈਂ ਸੁਣ ਰਿਹਾ ਸੀਗਾ ਸਿੱਖ ਸਕਾਲਰ ਨੂੰ, ਉਹ ਕਹਿੰਦੇ ਕਿ 30-40 ਨਹੀਂ 60-70% ਬੰਦੇ ਬੇਅਮਰਤੀਏ ਆ ਉੱਥੇ। ਜੀ ਕਮਾਲ ਦੀ ਗੱਲ ਹੈ ਜੀ। ਹੁਣ
ਅੱਛਾ, ਜੇ ਤੁਸੀਂ ਇਹਨਾਂ ਦਾ ਚੀਫ ਖਾਲਸਾ ਦੀਵਾਨ ਦਾ ਪੜ੍ਹੋਗੇ, ਇਹਨਾਂ ਦਾ ਸੰਵਿਧਾਨ ਕਹਿ ਲਓ, ਕਿ ਉਹਦੇ ਵਿੱਚ ਧਾਰਾ 5 ਦੇ ਤਹਿਤ ਕਿਸੇ ਨੂੰ ਵੀ ਚੀਫ ਖਾਲਸਾ ਦੀਵਾਨ ਦਾ ਮੈਂਬਰ ਬਣਨ ਤੋਂ ਪਹਿਲਾਂ ਇੱਕ ਹਲਫਨਾਮਾ ਦੇਣਾ ਲਾਜ਼ਮੀ ਹੁੰਦਾ ਕਿ ਜਿਹਦੇ ਵਿੱਚ ਉਹ ਡਿਕਲੇਅਰ ਕਰਦਾ ਕਿ ਮੈਂ ਅੰਮ੍ਰਿਤਧਾਰੀ। ਇਹਦਾ ਮਤਲਬ ਕਿ ਹਲਫਨਾਮਾ ਤੇ ਲਿਆ ਹੋਏਗਾ, ਫਿਰ ਉਹਦੀ ਪਾਲਣਾ। ਦੂਜੇ ਪਾਸੇ ਸੰਵਿਧਾਨ ਦੀ ਧਾਰਾ 155 ਹੈ ਸ਼ਾਇਦ, ਉਹਦੇ ਅਨੁਸਾਰ ਚੀਫ ਖਾਲਸਾ ਦੀਵਾਨ ਦੇ ਨਾਲ ਕੋਈ ਵਪਾਰ ਨਹੀਂ ਕਰ ਸਕਦਾ। ਪਰ ਇੱਥੇ ਤੇ ਕੰਮ ਹੋ ਰਿਹਾ, ਕਿਸੇ ਦਾ ਸ਼ੋਰੂਮ ਆ, ਕਿਸੇ ਦੀ ਸਪੇਅਰ ਪਾਰਟ ਦੀ ਦੁਕਾਨ ਆ, ਕੋਈ ਸੀਮੈਂਟ ਲੋਹਾ ਬੱਜਰੀ ਨਿਰਮਾਣ ਭਵਨ ਦੇ ਵਾਸਤੇ ਉਹ ਵੇਚਦਾ ਮਟੀਰੀਅਲ। ਮਤਲਬ ਕਿ ਇੱਥੇ ਸਾਫ਼ ਆ ਕਿ ਜੋ ਕੁਝ ਨਿਯਮਾਂ ਦੇ ਵਿੱਚ ਲਿਖਿਆ ਗਿਆ ਚੀਫ ਖਾਲਸਾ ਦੀਵਾਨ ਦੇ, ਤੇ ਉਹਨਾਂ ਨਿਯਮਾਂ ਦਾ ਉਲੰਘਣ ਕੀਤਾ ਜਾ ਰਿਹਾ, ਤਾਂ ਇਹਨਾਂ ਨੂੰ ਤਲਬ ਕਰ ਲਿਆ। ਮੇਰੇ ਖਿਆਲ ਦੇ ਨਾਲ ਕਾਫੀ ਸਖਤੀ ਨਾਲ ਪੇਸ਼ ਆਉਣਗੇ ਕੁਲਦੀਪ ਸਿੰਘ ਗੜਗੱਜ ਅਤੇ ਹੋਰ ਸਿੰਘ ਸਾਹਿਬਾਨ, ਕਿਉਂਕਿ ਮਾਮਲਾ ਹੀ ਕੁਝ ਐਸਾ ਹੈ। ਤੇ ਵੈਸੇ ਵੀ ਜੇ ਤੁਹਾਨੂੰ ਪਤਾ ਹੀ ਆ ਕਿ ਭਾਈ ਰਾਜਨੀਤੀ ਤੇ ਹੈਗੀ ਤਾਂ ਡਾਕਟਰ ਨਿੱਜਰ ਜਿਹੜੇ ਆ ਉਹ ਆਮ ਆਦਮੀ ਪਾਰਟੀ ਨਾਲ ਤਾਲੁਕ ਰੱਖਦੇ ਆ, ਤਾਂ ਉਹਨਾਂ ਦੇ ਨਾਲ ਕਿਸੇ ਰਹਿਮ ਜਾਂ ਰਹਿਤ ਦੀ ਆਪਾਂ ਉਮੀਦ ਵੀ ਨਹੀਂ ਕਰ ਸਕਦੇ। ਤਾਂ ਹੋ ਸਕਦਾ ਦੋਸ਼ ਸਾਬਤ ਹੋਣ ਤੇ ਇਹਨਾਂ ਨੂੰ ਡਿਸਮਿਸ ਜਾਂ ਡਿਸਕੁਆਲੀਫਾਈ ਕਰ ਦਿੱਤਾ ਜਾਵੇ, ਜਾਂ ਮੈਂਬਰਸ਼ਿਪ ਖਾਰਜ ਕਰਨ ਦੇ ਨਾਲ ਸਸਪੈਂਡ ਕਰਨ ਦਾ ਹੁਕਮ ਵੀ ਹੋ ਸਕਦਾ ਹੈ ਜੀ, ਕੁਝ ਵੀ ਹੋ ਸਕਦਾ ਹੈ। ਤਾਂ ਬਾਕੀ ਇਹ ਤਾਂ ਹੁਣ ਪਤਾ ਲੱਗੇਗਾ, ਪਰ ਇਹਨਾਂ ਤੋਂ ਸਪਸ਼ਟੀਕਰਨ ਜਿਹੜਾ ਉਹ ਮੰਗ ਲਿਆ ਗਿਆ ਜੀ। ਜੀ, ਸੋ ਅਗਲੀ ਖਬਰ ਤੇ ਜੇਕਰ ਚੱਲੀਏ ਤਾਂ ਉਧਰ ਅੰਮ੍ਰਿਤਪਾਲ ਮਹਿਰੂ ਦੇ ਖਿਲਾਫ ਇੰਟਰਪੋਲ ਬਲੂ ਨੋਟਿਸ ਜਾਰੀ ਹੋਇਆ ਜੀ। ਦੇਖੋ, ਜਿੰਨਾ ਕੁ ਆਪਾਂ ਸਮਝਦੇ ਹਾਂ, ਤੁਸੀਂ ਬਿਹਤਰ ਜਾਣਦੇ ਹੋਵੋਗੇ, ਰੈੱਡ ਕਾਰਨਰ ਨੋਟਿਸ ਹੁੰਦਾ ਇੱਕ, ਤਾਂ ਉਹ ਜ਼ਿਆਦਾ ਆਪਾਂ ਸ਼ਬਦ ਮੀਡੀਆ 'ਚ ਪ੍ਰਚਲਿਤ ਦੇਖਦੇ ਹਾਂ। ਇਹ ਅੱਜ ਇੰਟਰਪੋਲ ਬਲੂ ਨੋਟਿਸ ਦਾ ਜ਼ਿਕਰ ਹੋਇਆ, ਤਾਂ ਮੇਰੇ ਖਿਆਲ ਦੇ ਨਾਲ ਇਹ ਪੰਜਾਬ ਪੁਲਿਸ ਨੇ ਜਾਰੀ ਕਰਵਾਇਆ, ਤੇ ਇਹਦਾ ਇੱਕ ਇਹੀ ਵੱਡਾ ਹੁੰਦਾ ਪੱਖ, ਜਾਂ ਕਹਿ ਲਓ ਵੱਡਾ ਮੰਤਵ ਇਹੋ ਹੁੰਦਾ ਹੈ ਕਿ ਕਿਸੇ ਵੀ ਵਿਅਕਤੀ ਨੂੰ ਪਹਿਲਾਂ ਤੇ ਲੱਭਿਆ ਜਾਵੇ, ਟੋਲਿਆ ਜਾਵੇ ਕਿੱਥੇ ਆ, ਉਹਦੀ ਪਛਾਣ ਪੁਖਤਾ ਕੀਤੀ ਜਾਵੇ, ਤੇ ਫਿਰ ਉਸ ਤੋਂ ਬਾਅਦ ਇਤਲਾਹ ਕੀਤੀ ਜਾਵੇ। ਸ਼ਾਇਦ ਇਹਦਾ ਮੰਤਵ ਇਹ ਹੋਊਗਾ। ਤੇ ਜੇ ਕਿਉਂਕਿ ਰੈੱਡ ਕਾਰਨਰ ਨੋਟਿਸ ਤਾਂ ਇੰਟਰਪੋਲ ਦੇ ਜ਼ਰੀਏ ਮੇਰੇ ਖਿਆਲ ਨਾਲ ਗ੍ਰਿਫਤਾਰੀ ਵਾਸਤੇ ਹੁੰਦਾ, ਜੇ ਮੈਂ ਗਲਤ ਨਹੀਂ ਹਾਂ। ਹੁਣ ਜੇ ਆਪਾਂ ਵੇਖੀਏ ਸਾਹਿਬ, ਤਾਂ ਚਲੋ ਇਹਨੂੰ ਆਪਾਂ ਲਾ ਲਈਏ ਜਿਹੜਾ ਬਲੂ ਨੋਟਿਸ ਹੈ। ਹੁਣ ਇਹਦੇ ਵਿੱਚ ਗੁਰਪ੍ਰੀਤ ਜੀ ਇਹਨਾਂ ਨੇ ਕਿਹਾ ਸੀਗਾ ਕਿ ਅਮਰਤਪਾਲ ਸਿੰਘ ਮਹਿਰੋ ਤੇ UAE ਨੂੰ ਚੜਿਆ, ਆਹੀ ਗੱਲ ਕਹੀ ਸੀ SSP ਸਾਹਿਬਾਂ ਨੇ। ਤਾਂ ਇਹਦਾ ਮਤਲਬ ਹੈ ਕਿ ਪੰਜਾਬ ਪੁਲਿਸ ਨੂੰ ਸ਼ਾਇਦ ਇਸ ਗੱਲ ਦਾ ਡਾਊਟ ਹੋਏਗਾ ਕਿ ਮਹਿਰੋ ਹੋ ਸਕਦਾ ਕਿਸੇ ਹੋਰ ਮੁਲਕ 'ਚ ਗਾਂ ਨਿਕਲ ਗਿਆ ਹੋਵੇ, ਕਿਸੇ ਹੋਰ ਮੁਲਕ 'ਚ ਗਾਂ ਨਿਕਲ ਗਿਆ ਹੋਵੇ। ਤਾਂ ਹੀ ਹੈ ਨਾ, ਕਿਉਂਕਿ ਜੇ ਇੱਕ ਮੁਲਕ ਦਾ ਹੁੰਦਾ ਤੇ ਇਹ ਤਾਂ ਫਿਰ ਐਕਸਟ੍ਰਾਡੀਸ਼ਨ ਵਾਸਤੇ ਜਾਂਦੇ ਨਾ, ਹਵਾਲਗੀ ਵਾਸਤੇ ਜਾਂਦੇ, ਕਿਉਂਕਿ ਇਹਨਾਂ ਨੇ ਪਹਿਲਾਂ ਕਿਹਾ ਸੀਗਾ ਕਿ ਅਸੀਂ ਉਹਨੂੰ ਹਵਾਲਗੀ ਰਾਹੀਂ ਇੱਧਰ ਲਿਆਉਣ ਦਾ ਯਤਨ ਕਰਾਂਗੇ। ਤਾਂ ਇਹਦਾ ਮਤਲਬ ਕਿ ਪੁਲਿਸ ਨੇ ਆਪਣਾ ਕੌਨਫੀਡੈਂਸ ਕਿਤੇ ਨਾ ਕਿਤੇ ਗਵਾ ਲਿਆ, ਉਹਨੂੰ ਨਹੀਂ ਯਕੀਨ ਰਿਹਾ ਕਿ ਭਾਈ ਇਹ UAE ਦੇ ਵਿੱਚ ਹੀ ਹੋਏਗਾ। ਤਾਂ ਇਹਦਾ ਮਤਲਬ ਹੈ ਕਿ ਪਹਿਲਾਂ ਤੇ ਹੁਣ ਟੋਲਿਆ ਜਾਏਗਾ, ਲੱਭਿਆ ਜਾਏਗਾ ਕਿ ਉਹ ਕਿਸ ਮੁਲਕ 'ਚ ਹੋ ਸਕਦਾ। ਤਾਂ ਫਿਰ ਗੱਲ ਜਿਹੜੀ ਆ ਉਹ ਗ੍ਰਿਫਤਾਰੀ ਦੀ ਤੇ ਗਾਂਹ ਦੀ ਹੋ ਗਈ। ਹਾਲਾਂਕਿ ਉਹ ਕਹਿੰਦਾ ਸੀਗਾ ਕਿ ਜੀ ਮਹਿਰੋ ਕਿ ਭਾਈ ਜਿਹੜੇ ਮੇਰੇ ਨਾਲ ਦੇ, ਮੈਂ ਇਹਨਾਂ ਨੂੰ ਕੁਝ ਸਮੇਂ ਦੇ ਅੰਦਰ ਅੰਦਰ ਛੁਡਾ ਲੂੰਗਾ। ਹੁਣ ਪਰ ਉਹ ਤੇ ਪੱਕੇ ਫਸ ਗਏ ਨਾ, ਹਾਲ ਫਿਲਹਾਲ ਜਦੋਂ ਛੁੱਟਣਗੇ ਵੇਖੀ ਜਾਊਗੀ। ਪਰ ਪੰਜਾਬ ਪੁਲਿਸ ਨੇ ਨਾ ਤੇ ਅੱਜ ਤੱਕ ਇਹ ਦੱਸਿਆ ਕਿ ਉਹਦੇ ਕੋਲ ਜਿਹੜੇ ਮਤਲਬ ਕਿ ਕੇਸ ਸੀਗੇ, ਉਹ ਕੇਸ ਦਰਜ ਹੋਣ ਦੇ ਬਾਵਜੂਦ ਪਾਸਪੋਰਟ ਕਿਵੇਂ ਸੀ, ਪਾਸਪੋਰਟ ਉਹਨੇ ਆਪਣਾ ਹੀ ਵਰਤਿਆ, ਇਹਨਾਂ ਚੀਜ਼ਾਂ ਤੇ ਕੋਈ ਕਲੈਰਿਟੀ। ਹੁਣ ਉਹਨਾਂ ਨੇ ਅੱਗੇ ਜੇ ਇਹ ਨੋਟਿਸ ਜਾਰੀ ਕਰਵਾਇਆ, ਤੇ ਇਹਦਾ ਮਤਲਬ ਇਹ ਆ ਕਿ ਉਹਨਾਂ ਨੂੰ ਖੁਦ ਨੂੰ ਪਤਾ ਨਹੀਂ, ਯਕੀਨ ਨਹੀਂ ਹੈ ਕਿ ਉਹ ਬੰਦਾ ਉੱਥੇ ਹੀ ਹੋਏਗਾ। ਲਿਹਾਜ਼ਾ ਇਹ ਗੱਲ ਜਿਹੜੀ ਆ ਲੰਮੀ ਚਲੇ ਗਈ ਆ, ਤੇ ਜੇ ਲੰਮੀ ਚਲੇ ਗਈ ਆ ਤਾਂ ਹੋਰ ਕੁਝ ਦਿਨ ਤੁਸੀਂ ਦੇਖ ਲਿਓ ਠਹਿਰ ਕੇ, ਤਾਂ ਅਮਰਤਪਾਲ ਸਿੰਘ ਮਹਿਰੋ ਫੇਰ ਇੱਕ ਦਿਨ ਪਾਏਗਾ ਉੱਥੋਂ ਵੀਡੀਓ, ਉਹ ਵੀਡੀਓ ਪਾਏਗਾ, ਤੇ ਜਿੰਨੇ ਕੋਈ ਉਦੋਂ ਦੇ ਕੈਮਰਾ ਕੁਮਰਾ ਚਲਾ ਕੇ ਕਿਸੇ ਨੇ ਮਾੜੀ ਮੋਟੀ ਕੋਈ ਵੀਡੀਓ ਵਾਡੀਓ ਕੀਤੀ, ਤੇ ਉਹਨੇ ਫਿਰ ਤਰੋ ਕੱਢ ਦੇਣੇ। ਤਾਂ ਉੱਥੋਂ ਕੰਮ ਤੇ ਫਿਰ ਜ਼ਿਆਦਾ ਚੱਲੇਗਾ ਨਾ, ਸਮਝ ਗਏ ਤੁਸੀਂ। ਫਿਰ ਉਹ ਜਿੱਦਾਂ ਦੂਜੇ ਚਲਾਉਂਦੇ ਆ, ਆਪਾਂ ਦੇਖਦੇ ਨਾ ਵਸੂਲੀ ਭਾਈ ਬੈਠੇ ਆ ਹੁਣ, ਕਿਉਂਕਿ ਇੰਡੀਆ ਉਹ ਉੱਥੇ ਆਪਦਾ ਆਰਾਮ ਨਾਲ ਬੈਠੇ। ਫਰਜ਼ ਕਰੋ ਜਿੱਥੇ ਆਪਣਾ ਰੇਡੀਓ ਸਟੇਸ਼ਨ ਹੈ, ਪੰਜਾਬੀ ਰੇਡੀਓ USA ਦਾ ਦਫ਼ਤਰ ਹੈ, ਉੱਥੇ ਕੋਈ ਵੀ ਵਿਅਕਤੀ ਉਸ ਸ਼ਹਿਰ 'ਚ ਬੈਠਾ ਹੈ, ਉਸ ਸ਼ਹਿਰ 'ਚ ਉਹ ਅਮਨ ਪਸੰਦ ਸ਼ਹਿਰੀ ਹੈ, ਬਰਗਰ ਖਾਂਦਾ, ਪੀਜ਼ਾ ਖਾਂਦਾ, ਕੋਲਡ ਡਰਿੰਕ ਪੀਂਦਾ,
ਆਪਦੀ ਗੀਅਰ ਸ਼ੇਅਰ ਲਾਈ, ਉਹ ਮਸਤ ਹੈ ਜੀ, ਠੀਕ ਹੈ ਨਾ। ਉਹ ਉੱਥੇ ਬੈਠਾ ਕਰਵਾ ਰਿਹਾ ਇੱਥੇ ਇੰਡੀਆ 'ਚ, ਕੀ ਕਰੋਗੇ ਤੁਸੀਂ? ਤੇ ਨਾ ਹੀ ਤੁਹਾਨੂੰ ਪਤਾ ਕਿ ਉਹ ਇੱਥੇ ਬੈਠਾ ਹੈ, ਠੀਕ ਹੈ ਨਾ ਜੀ। ਹਾਲੇ ਪਹਿਲਾਂ ਤਾਂ ਲੱਭੋ, ਫਿਰ ਉਹਦਾ ਗੁਨਾਹ ਲੱਭੋ, ਉੱਥੇ ਕੋਈ ਗੁਨਾਹ ਹੈਗਾ, ਜੇ ਨਹੀਂ ਤਾਂ ਫਿਰ ਨਹੀਂ ਤਾਂ ਲੰਮੀ ਚੌੜੀ ਪ੍ਰਕਿਰਿਆ, ਉਹਨੂੰ ਫੋਲੋ ਕਰਨਾ ਪਊਗਾ। ਤਾਂ ਇਸ ਕਰਕੇ ਬੜਾ ਭੰਬਲ ਭੂਸਾ ਪੈਦਾ ਹੋ ਜਾਂਦਾ। ਤੇ ਇਹਦਾ ਮੈਨੂੰ ਤਾਂ ਇਹ ਵੀ ਇਮਕਾਨ ਲੱਗਦਾ ਕਿ ਅੰਮ੍ਰਿਤਪਾਲ ਸਿੰਘ ਮਹਿਰੋ ਅਚਾਨਕ ਵੀਡੀਓ ਪਾਏਗਾ ਇੱਕ ਦਿਨ ਕਿ ਹਾਂ ਬਾਈ ਮੈਂ ਠੀਕ ਠਾਕ ਆ ਤੇ ਤਗੜੇ ਹੋ ਜਾਓ, ਬਸ ਉਹ ਤਾਂ ਨਹੀਂ ਪਤਾ ਲੱਗੇਗਾ। ਜੀ। ਸੋ ਅੱਗੇ ਚੱਲੀਏ ਅਗਲੀ ਖਬਰ ਤੇ। ਤਾਂ ਉਧਰ ਕੁੱਤਿਆਂ ਦੀ ਦੌੜ ਤੋਂ ਕਹਿੰਦੇ ਕਤਲ ਹੋ ਗਿਆ, ਇਹ ਮਾਮਲਾ ਕਿੱਥੇ ਦਾ ਜੀ? ਮਾਨਸਾ ਕੈਂਚੀਆਂ ਤੇ ਕਤਲ ਹੋਇਆ ਹੈ, ਕੁੱਤਿਆਂ ਦੀ ਦੌੜ ਤੋਂ ਨਹੀਂ ਗੁਰਪ੍ਰੀਤ ਜੀ। ਜੀ। ਕਿਉਂਕਿ ਮੇਰਾ ਵੀ ਵਾਹ ਇਹੋ ਜਿਹੇ ਬੰਦਿਆਂ ਨਾਲ ਬਹੁਤ ਰਿਹਾ। ਇਨਫੈਕਟ ਅਸੀਂ ਵੀ ਕੁੱਤੇ ਰੱਖਦੇ ਰਹੇ ਸ਼ਿਕਾਰੀ, ਅਸੀਂ ਵੀ ਸ਼ਿਕਾਰ ਸ਼ਿਕੂਰ ਖੇਡਦੇ ਰਹੇ, ਸਾਡੇ ਏਰੀਏ 'ਚ ਬਹੁਤ ਚੱਲਦਾ ਸੀ ਬਚਪਨ 'ਚ, ਸਾਨੂੰ ਵੀ ਸ਼ੌਕ ਸੀਗਾ। ਕਈ ਸਾਲ ਪਹਿਲਾਂ ਦੀ ਗੱਲ ਹੈ, ਕਿਤੇ ਹੁਣ ਨਾ ਮੇਨਕਾ ਗਾਂਧੀ ਨੂੰ ਮਗਰ ਲਵਾ ਦਿਓ, ਹੁਣ ਤੇ ਮੈਂ ਡਰਦਾ ਹੀ ਬਹੁਤ ਆ। ਤਾਂ ਗੱਲ ਇਹ ਆ ਕਿ ਇਧਰ ਸਾਡੇ ਇਲਾਕੇ 'ਚ ਤੇ ਵੈਸੇ ਬਹੁਤ ਇਹ ਸ਼ੌਕ, ਸ਼ਿਕਾਰੀ ਸ਼ਕੂਰੀ ਕੁੱਤੇ ਬਹੁਤ ਰੱਖਦੇ ਆ ਲੋਕ। ਤਾਂ ਗੱਲ ਇਹ ਆ ਕਿ ਹੁਣ ਦੌੜਾਂ ਤੇ ਹੁੰਦੀਆਂ ਨੇ ਕੁੱਤਿਆਂ ਦੀਆਂ, ਪਰ ਦੂਜੇ ਪਾਸੇ ਮੈਨੂੰ ਨਹੀਂ ਪਤਾ ਤੁਹਾਡੇ ਏਰੀਏ 'ਚ ਹੁੰਦੀਆਂ ਜਾਂ ਨਹੀਂ, ਸਾਡੇ ਇੱਧਰ ਇਸ ਬੈਲਟ ਦੇ ਵਿੱਚ ਗਾਂ ਹਰਿਆਣੇ ਨੂੰ ਨਿਕਲ ਜਾਓਗੇ, ਪੰਜਾਬ 'ਚ, ਇੱਥੇ ਕੁੱਤਿਆਂ ਦੀਆਂ ਫਾਈਟਾਂ ਹੁੰਦੀਆਂ ਨੇ। ਮੈਨੂੰ ਯਾਦ ਆ ਅਕਾਲੀ ਸਰਕਾਰ ਵੇਲੇ ਇੱਕ ਅਕਾਲੀ ਲੀਡਰ ਦੇ ਭਤੀਜੇ ਨੇ ਕਰਵਾਤੀ ਫਾਈਟ। ਉਹ ਇੰਨਾ ਮਾਮਲਾ ਭਖਿਆ ਕਿ ਕੁਲਦੀਪ ਚਾਹਲ ਹੁੰਦਾ ਸੀ SSP, ਤੁਹਾਨੂੰ ਨਾਂ ਵੀ ਲੈ ਦੇਣਾ, ਜੀ ਜੀ, ਉਹਦੇ ਦਰਬਾਰ ਤੱਕ ਪਹੁੰਚ ਗਿਆ। ਤੇ ਉਹਦੇ ਤੇ ਜਦੋਂ ਦਬਾਅ ਬਣਨ ਲੱਗਾ ਤੇ ਉਹ ਸੰਗਤ ਦਰਸ਼ਨ ਸੀਗਾ ਉਦੋਂ, ਸ਼ਾਇਦ ਰੱਤੇ ਖੇੜੇ ਜਾਂ ਕੁਛ ਐਸਾ ਪਿੰਡ ਦਾ ਨਾਮ ਸੀ, ਮੈਂ ਉੱਥੇ ਕੋਲ ਸੀ। ਉਹਨੇ ਤੇ ਸ਼ਰੇਆਮ, ਤੁਹਾਨੂੰ ਪਤਾ ਹੀ ਉਹ ਅਫਸਰ ਉਦੋਂ ਮੁੰਡਾ ਹੀ ਸੀਗਾ, ਯਾਨੀ ਨਵਾਂ ਨਵਾਂ IPS ਬਣ ਕੇ ਤੇ SSP ਲੱਗਾ ਸੀ, ਉਹਨੇ ਸਿੱਧਾ ਬਾਦਲ ਨੂੰ ਸ਼ਿਕਾਇਤ ਲਾਤੀ ਕਿ ਬਈ ਇਹ ਤੇ ਕੁੱਤਾ ਕੰਮ ਕਰਦੇ ਆ, ਕੁੱਤਿਆਂ ਦੀ ਫਾਈਟ ਕਰਾਉਂਦੇ ਆ, ਤੇ ਬਾਈ ਇਹਨਾਂ ਨੂੰ ਤੁਸੀਂ ਰੋਕਣ ਦੀ ਥਾਂ ਤੇ ਇਹ ਉਲਟਾ ਮੇਰੇ ਤੇ ਦਬਾਅ ਬਣਾਈ ਜਾਂਦੇ ਹੋ। ਉਹ ਸਰ ਮੇਰੀ ਖਬਰ ਬਹੁਤ ਵੱਡੀ ਬਣ ਗਈ, ਕਿਉਂਕਿ ਮੈਂ ਤਾਂ ਕੋਲ ਹੀ ਖਲੋਤਾ ਸੀ, ਤੇ ਅਫਸਰਾਂ ਨੂੰ ਪਤਾ ਸੀ ਵੀ ਇਹ ਲਿਖ ਲੁਖ ਲੈਂਦਾ, ਤੇ ਮੇਰੀ ਅਗਲੇ ਦਿਨ ਬਹੁਤ ਵੱਡੀ ਖਬਰ ਬਣੀ ਸੀ ਉਹਦੇ। ਤਾਂ ਉਹ ਮੈਂ ਤੁਹਾਨੂੰ ਇੱਕ ਮਤਲਬ ਕਿ ਤਥਾਤਮਕ ਚੀਜ਼ ਦੱਸਦਾ ਵਾਂ, ਔਨ ਰਿਕਾਰਡ ਚੀਜ਼ ਇਹ ਆ। ਤੇ ਗੱਲ ਇਹ ਆ ਕਿ ਇਹ ਚੀਜ਼ਾਂ ਸਾਡੇ ਇੱਧਰ ਬਹੁਤ ਚੱਲਦੀਆਂ। ਇਹ ਵੀ ਕੁੱਤਿਆਂ ਦੀ ਦੌੜ ਨਹੀਂ, ਕੁੱਤਿਆਂ ਦੀ ਫਾਈਟ ਨਾਲ ਜੁੜਿਆ ਵਾ। ਇਹਨਾਂ ਨੇ ਸ਼ਾਇਦ ਇਹਦੇ ਕੋਲ ਪਿੱਟ ਬੁੱਲ ਸੀ, ਠੀਕ ਹੈ ਨਾ ਜੀ। ਤਾਂ ਮਤਲਬ ਕਿ ਇਹ ਪਿਛਲੇ ਕੁਝ ਦਿਨਾਂ 'ਚ ਇਹਨਾਂ ਨੇ ਫਾਈਟ ਕਰਵਾਈ ਸੀਗੀ ਬਠਿੰਡੇ ਏਰੀਏ 'ਚ, ਸ਼ਾਇਦ ਹੁੰਦੀ ਇਲੀਗਲ ਹੈ। ਹੁਣ ਮੈਂ ਤੁਹਾਨੂੰ ਮਤਲਬ ਕਿ ਜ਼ਿਆਦਾ ਤਾਂ ਨਹੀਂ ਦੱਸਾਂਗਾ ਕਿੱਥੇ ਕਿਹੜੇ ਹਿਸਾਬ ਕਿਤਾਬ 'ਚ ਆ, ਤਾਂ ਮਤਲਬ ਕਿ ਬਠਿੰਡੇ ਏਰੀਏ 'ਚ ਮੈਂ ਸੁਣਿਆ। ਹੁਣ ਉੱਥੇ ਕੀ ਹੋਇਆ ਕਿ ਰਿਜ਼ਲਟ ਤੋਂ ਇਹ ਲੜ ਪਈਆਂ ਦੋਵੇਂ ਧਿਰਾਂ। ਫਿਰ ਇਹਨਾਂ ਦੇ ਜਿਵੇਂ ਗਰੁੱਪ ਬਣੇ ਹੁੰਦੇ, ਜਿਵੇਂ ਆਪਣੇ ਗਰੁੱਪ ਆ, ਪੱਤਰਕਾਰਾਂ ਦਾ ਗਰੁੱਪ ਹੋ ਗਿਆ, ਇੱਦਾਂ ਖਿਡਾਰੀਆਂ ਦਾ ਗਰੁੱਪ ਹੋ ਗਿਆ, ਸ਼ਿਕਾਰੀਆਂ ਦਾ ਗਰੁੱਪ। ਤਾਂ ਮਤਲਬ ਕਿ ਉਹਦੇ ਵਿੱਚ ਫਿਰ ਖੈਬੜਬਾਜੀ ਸ਼ੁਰੂ ਹੋ ਗਈ, ਟਾਈਮ ਬਣ ਲਿਆ। ਤੇ ਜਦੋਂ ਅੱਜ ਮਿੱਥੇ ਟਾਈਮ ਤੇ ਗਿਆ ਵਾ, ਤੇ ਇਹ ਖਬਰ ਆ ਜਾਂਦੀ ਆ ਕਿ ਅੱਜ ਨਹੀਂ ਕੱਲ ਦੀ ਗੱਲ ਹੈ ਸ਼ਾਇਦ, ਕਿ ਉੱਥੇ ਮਾਨਸਾ ਕੈਂਚੀਆਂ ਤੇ ਲੜੇ ਆ ਤੇ ਰੌੜ ਵੱਜੀ ਆ, ਫਿਰ ਇਹਦੇ ਨਾਲ ਦਾ ਤੇ ਉਤੋਂ ਨੱਸ ਗਿਆ, ਸ਼ਾਇਦ ਇੱਕ ਜ਼ਖਮੀ ਵੀ ਆ। ਉਹ ਜਿਹੜੇ ਦੂਜੇ ਬੰਦੇ ਸੀ ਉਹ ਵੀ ਭੱਜ ਗਏ ਆ। ਤਾਂ ਇੱਥੋਂ ਗੱਲ ਚੱਲੀ ਆ, ਇਹ ਜਿਹੜੀ ਇਲੀਗਲ ਕੁੱਤਿਆਂ ਦੀ ਫਾਈਟ ਹੁੰਦੀ ਆ, ਉੱਥੋਂ ਮਾਮਲਾ ਨਿਬੜਿਆ। ਤਾਂ ਨਹੀਂ ਸੌਰੀ, ਉੱਥੋਂ ਮਾਮਲਾ ਉਲਝਿਆ ਤੇ ਆ ਕੇ ਤੁਸੀਂ ਹਿਸਾਬ ਲਾ ਲਓ ਕਿ ਕਤਲ ਤੇ ਜਾ ਕੇ ਇਹ ਪੁੱਜ ਗਿਆ। ਇਹਦਾ ਪਿੰਡ ਜਿਹੜਾ ਮ੍ਰਿਤਕ ਦਾ, ਸਤਨਾਮ ਇਹਦਾ ਨਾਮ ਹੈ, ਚੁਗਾ ਪਿੰਡ ਫਿਰੋਜ਼ਪੁਰ ਦੇ ਵਿੱਚ ਆ। ਤੇ ਵਾਲੀਬਾਲ ਦਾ ਵੀ ਬਹੁਤ ਵਧੀਆ ਪਲੇਅਰ ਸੀ। ਮੈਂ ਇਸ ਕਰਕੇ ਜਾਣਦਾ ਚੁਗਿਆਂ ਦੀ ਟੀਮ ਨੂੰ, ਕਿਉਂਕਿ ਸਾਡੇ ਪਿੰਡ ਦਾ ਇੱਕ ਬਹੁਤ ਸਟਾਰ ਮੁੰਡਾ ਹੈ ਵਾਲੀਬਾਲ ਦਾ, ਉਹ ਚੁਗਿਆਂ ਦੀ ਟੀਮ ਦੇ ਵਿੱਚ ਖੇਡਦਾ ਰਿਹਾ ਪਿਛਲੇ ਕੁਝ ਸਮੇਂ ਤੋਂ। ਜੀ। ਸੋ ਅਗਲੀ ਖਬਰ ਤੇ ਚਲੀਏ। ਤਾਂ ਉਧਰ ਬਲੈਕ ਕਮਾਂਡੋ ਨੂੰ ਕੋਈ ਰਾਹਤ ਨਹੀਂ, ਇਹ ਕਿਹੜੀ ਖਬਰ ਹੈ ਜੀ? ਇਹ ਨਾ ਮਾਮਲਾ ਇੱਕ ਸੁਪਰੀਮ ਕੋਰਟ 'ਚ ਗਿਆ ਗੁਰਪ੍ਰੀਤ ਜੀ, ਆਪਣੇ ਪੰਜਾਬ ਦੇ ਨਾਲ ਹੀ ਜੁੜਿਆ ਮਸਲਾ ਹੈ। ਕੋਈ ਇਹ ਜਵਾਨ ਸੀਗਾ ਜਿਹੜਾ ਰਾਸ਼ਟਰੀ ਰਾਈਫਲਸ ਦਾ, ਤਾਂ ਇਹਨੇ ਜਾ ਕੇ ਹਵਾਲਾ ਦਿੱਤਾ, ਇਹਦੀ ਸ਼ਾਇਦ ਕੋਈ ਸੁਪਤਨੀ ਸੁਸਾਈਡ ਕਰ ਗਈ, ਕੁਝ ਐਸਾ ਹੋ ਗਿਆ। ਤਾਂ ਮਤਲਬ ਕਿ ਕੋਈ ਪਤਨੀ ਨਹੀਂ ਸ਼ਬਦ ਇਸਤੇਮਾਲ ਕਰਨਾ ਚਾਹੀਦਾ, ਕਿ ਪਤਨੀ ਕਹੀਏ, ਕਿ ਪਤਨੀ ਜਿਹੜੀ ਹੈ ਉਹ ਕਰ ਗਈ। ਤੇ ਇਹਦੇ ਤੇ ਉਹ ਜਿਹੜਾ ਫਿਰ ਪਰਚਾ ਹੁੰਦਾ ਹੈ ਦਾਜ ਕਰਕੇ, ਤਾਂ ਉਹ ਜਿਹੜਾ ਮਾਮਲਾ ਉਹ ਦਰਜ ਹੋ ਗਿਆ। ਇਹਨੇ ਜਾ ਕੇ ਦਲੀਲ ਦਿੱਤੀ ਸੀ ਕਿ ਮੈਂ 20 ਸਾਲ ਤੋਂ ਰਾਸ਼ਟਰੀ ਰਾਈਫਲਸ ਦਾ ਬਲੈਕ ਕੈਟ ਕਮਾਂਡੋ ਆ, ਬਲੈਕ ਕੈਟ ਕਮਾਂਡੋ ਹੁੰਦੇ ਨਾ ਬਲੈਕ ਕੈਟ, ਤੇ ਆਪਰੇਸ਼ਨ ਸੰਦੂਰ ਦਾ ਹਿੱਸਾ ਸੀਗਾ।
ਤਾਂ ਇਹਦੇ ਤੇ ਕੋਰਟ ਨੇ ਕਿਹਾ ਕਿ ਦੇਖੋ ਗੱਲ ਇਹ ਹੈ ਕਿ ਤੁਸੀਂ ਆਪਦੇ ਘਰ ਅਤਿਆਚਾਰ ਕਰਨ ਲਈ ਆਜ਼ਾਦ ਨਹੀਂ ਹੋ ਜਾਂਦੇ ਜੇ ਤੁਸੀਂ ਮੰਨ ਲਓ ਆਪਰੇਸ਼ਨ ਸੰਦੂਰ ਦਾ ਹਿੱਸਾ ਬਣੇ ਹੋ ਜਾਂ ਦੇਸ਼ ਦੀ ਸੇਵਾ ਕਰ ਰਹੇ ਹੋ, ਠੀਕ ਹੈ ਨਾ। ਉਹ ਕਹਿੰਦੇ ਕਿ ਤੁਸੀਂ ਦੇਖੋ ਕਿੰਨੇ ਫਿਜ਼ੀਕਲੀ ਫਿੱਟ ਹੋ, ਇਹ ਦਿਖ ਰਿਹਾ ਕਿ ਤੁਸੀਂ ਆਪਦੀ ਪਤਨੀ ਨੂੰ ਗਲਾ ਘੁੱਟ ਕੇ ਹੋ ਸਕਦਾ ਮਾਰਿਆ ਹੋਵੇ, ਤਾਂ ਇਸ ਕਰਕੇ ਇਹ ਮਾਮਲਾ ਬਣਦਾ ਹੈ। ਤੋ ਇਹ ਕਹਿ ਲਓ ਕਿ ਇੱਕ ਵੱਡੀ ਗੱਲ ਆ ਕਿ ਇਸ ਤਰ੍ਹਾਂ ਦੀ ਦਲੀਲ ਜਿਹੜੀ ਹਾਈ ਕੋਰਟ 'ਚੋਂ ਵੀ ਰੱਦ ਹੋਈ, ਤਾਂ ਫਿਰ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਜਦੋਂ ਰਾਹਤ ਦੀ ਮੰਗ ਕੀਤੀ ਗਈ ਤਾਂ ਸੁਪਰੀਮ ਕੋਰਟ ਨੇ 1/5 ਦੀ ਵੀ ਰਿਆਇਤ ਨਹੀਂ ਕੀਤੀ। ਇਹ ਪੰਜਾਬ ਦਾ ਹੀ ਮਾਮਲਾ ਹੈ, ਤਾਂ ਮਤਲਬ ਕਿ ਕਿਸੇ ਜਵਾਨ ਤੇ ਉਹਦੀ ਪਤਨੀ ਦੀ ਹੀ ਹੱਤਿਆ ਦਾ ਮਾਮਲਾ ਹੈ, ਯਾਨੀ ਜਿਵੇਂ ਆਪਾਂ ਕਹਿ ਲਈਏ ਕਿ ਦਾਜ ਨਾਲ ਸੰਬੰਧਿਤ ਹੱਤਿਆ ਦਾ ਮਾਮਲਾ ਹੈ। ਤਾਂ ਸੁਪਰੀਮ ਕੋਰਟ ਨੇ ਬਿਲਕੁਲ ਰਾਹਤ ਜਿਹੜੀ ਹੈ ਨਹੀਂ ਪ੍ਰਦਾਨ ਕੀਤੀ ਜੀ। ਜੀ, ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਸੋ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਮਿੰਟੂ ਜੀ। ਧੰਨਵਾਦ ਜੀ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ। ਵੱਖ-ਵੱਖ ਖਬਰਾਂ ਤੇ ਪਾਇਆ ਚਾਨਣਾ। ਕਿਵੇਂ ਲੱਗਿਆ ਤੁਹਾਨੂੰ ਪ੍ਰੋਗਰਾਮ? ਆਪਣੇ ਵਿਚਾਰ ਰਾਏ ਟਿੱਪਣੀਆਂ ਜ਼ਰੂਰ ਸਾਂਝਾ ਕਰਿਓ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ। ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਰਹੇਗੀ। ਦਿਓ ਇਜਾਜ਼ਤ। ਧੰਨਵਾਦ। ਸਤਿ ਸ਼੍ਰੀ ਅਕਾਲ।